मापे मजदूरियां कर करके बड़े मेहनतां कर करके पढ़ा भी लेंदे ने। ਧੀਆਂ ਸੋਹਣੀਆਂ ਵੀ ਹੁੰਦੀਆਂ ਨੇ ਸਾਡੀਆਂ, ਉਸ ਦੇ ਬਾਵਜੂਦ ਡਾਕਟਰ ਸਾਹਿਬ ਮਸਲਾ ਇਹ ਵੇ ਕਿ ਜਹੇਜ਼ ਮਾਪੇ ਨਹੀਂ ਦੇ ਸਕਦੇ ਮੁੰਡੇ ਦੇ ਮਾਂ ਪਿਓ ਦੀ ਡਿਮਾਂਡ ਦੇ ਮੁਤਾਬਕ ਕਿ ਧੀਆਂ ਜਵਾਨ ਨੇ ਤੇ ਮਾਪੇ ਮਸਾਂ ਰੋਟੀ ਪੂਰੀ ਪੈ ਕਰਦੇ ਨੇ, ਧੀ ਦੀ ਸ਼ਾਦੀ ਦਾ ਸੋਚਦੇ ਹੀ ਨਹੀਂ। ਉਹਨਾਂ ਦੇ ਜ਼ਿਹਨ 'ਚ ਜੇ ਆਉਂਦੀ ਵੀ ਇਹ ਗੱਲ ਤੇ ਉਹ ਠਠਿੰਬਰ ਕੇ ਪਰੇਸ਼ਾਨ ਹੋ ਕੇ ਫਿਰ ਆਪਣੀ ਜਿਹੜੀ ਖਾਸ਼ ਹੁੰਦੀ ਹੈ ਨਾ ਜੀ ਉਹਦਾ ਸੰਗ ਘੁੱਟ ਛੱਡਦੇ ਨੇ। ਰਿਸ਼ਤੇ ਕਰਵਾਉਣ ਵਾਲਾ ਇੱਕ ਬੱਚੀ ਨੂੰ ਫੋਨ ਕਰਦਾ ਜੀ, ਤੇ ਫੋਨ ਕਰਕੇ ਉਹਨੂੰ ਪੁੱਛਦਾ ਕਿ ਜੀ ਤੁਹਾਡੇ ਅੱਬਾ ਜੀ ਨੇ ਮੈਨੂੰ ਨੰਬਰ ਦਿੱਤਾ ਸੀ ਜੀ ਕਿ ਮੈਂ ਤੁਹਾਡੇ ਨਾਲ ਵੀ ਗੱਲ ਕਰ ਲਵਾਂ ਜੀ, ਤੇ ਤੁਸੀਂ ਦੱਸੋ ਭੈਣ ਜੀ ਕਿ ਤੁਹਾਡੀ ਸ਼ਾਦੀ ਦੇ ਬਾਰੇ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਬੱਚੇ ਨਾਲ ਤੁਹਾਡੀ ਸ਼ਾਦੀ ਹੋਵੇ ਉਹ ਕਿਸ ਤਰ੍ਹਾਂ ਦਾ ਹੋਵੇ। ਆਪਣਾ ਕੋਈ ਆਈਡੀਅਲ ਦੱਸ ਦਿਓ। ਆਪਣਾ ਆਈਡੀਅਲ ਦੱਸ ਦਿਓ। ਤੁਸੀਂ ਜਿਸ ਸੁਸਾਇਟੀ ਦੇ ਤਬਕੇ ਨਾਲ ਤੁਹਾਡਾ ਤਲਕ ਹੈ, ਲੋਅਰ ਕਲਾਸ ਦੇ ਨਾਲ ਹੈ, ਮਿਡਲ ਕਲਾਸ ਦੇ ਨਾਲ ਹੈ, ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਹਦੇ ਵਿੱਚ ਹੀ ਤਲਾਸ਼ ਕਰੋ। ਉਹਨਾਂ ਆਪ ਸੇੜ ਕੇ ਖੜੀ ਹੁੰਦੀ ਹੈ ਨਾ ਸਰ, ਤੇ ਮਾਪੇ ਵੀ ਫਿਰ ਬਹੂ ਦੀ ਸਾਈਡ ਲੈਂਦੇ ਨੇ ਕਿ ਅਸਾਂ ਹੱਥੀਂ ਵਿਆਹ ਕੇ ਲਿਆਂਦੀ। ਹਾਂ ਜੀ, ਧੀ ਓਨ ਕਰ ਲੈਂਦੇ ਨਾ ਜੀ, ਇੱਕ ਦੂਜੇ ਨੂੰ ਨਾ ਜੀ ਆਪਣ ਉਹਦੇ ਤੇ ਅਸਰ ਅੰਦਾਜ਼ ਹੋਣ ਵਾਸਤੇ। ਉਹ ਗੱਲਾਂ ਚ ਨਾ ਜੀ ਆਪਣੇ ਲੋ ਆਪਣੀ ਆਜਜ਼ੀ ਵੀ ਦੱਸੀ ਜਾਂਦੇ ਨੇ ਤੇ ਆਪਣੀ ਕੁੱਲ ਔਕਾਤ ਵੀ ਦੱਸ ਦਿੰਦੇ ਨੇ ਕਿ ਇੰਨਾ ਕੁ ਸਾਡੇ ਕੋਲ ਸਰਮਾਇਆ, ਇੰਨੀਆਂ ਕੁ ਕਾਰਾਂ ਨੇ ਤੇ ਇੰਨਾ ਕੁ, ਉਹ ਸਾਰਾ ਗੱਲਾਂ ਬਾਤਾਂ 'ਚ ਜਿਤਾ ਦਿੰਦੇ। ਉਹਨੇ ਕਿਹਾ ਜੀ ਜਿਸ ਘਰੋਂ ਤੁਸੀਂ ਨਿਕਲੇ ਹੋ ਨਾ, ਘਰ ਇਹ ਵੀ ਵਡਿਆਈ ਸਾਹਿਬ ਦਾ ਹੀ ਹੈ। ਅੱਛਾ। ਤੇ ਇਹ ਇਹਨਾਂ ਦੇ ਪਿੰਡੋਂ ਬੰਦੇ ਆਏ ਨੇ, ਉਹਨਾਂ ਨੇ ਕਿਹਾ ਕੁਝ ਦਿਨਾਂ ਵਾਸਤੇ ਸਾਨੂੰ ਦਿਓ, ਤੇ ਸਵੇਰੇ ਹੀ ਉਹਨਾਂ ਨੇ ਮੈਨੂੰ 500 ਰੁਪਈਆ ਵੀ ਦਿੱਤਾ ਸੀ ਤੇ ਟੈਲੀਫੋਨ ਕੀਤਾ ਸੀ। ਉਹ ਜਿਹੜੀ ਰੈਂਟ ਕਾਰ ਹੈ ਨਾ ਜੀ, ਉੱਥੋਂ ਮੈਂ 3 ਕਾਰਾਂ ਵੀ ਲਿਆ ਕੇ ਖੜੀਆਂ ਕੀਤੀਆਂ ਨੇ। ਉਹ ਬਾਅਦ 'ਚੋਂ ਪਤਾ ਲੱਗਾ ਕਿ ਜਨਾਬ ਉਹ ਬੱਚੇ ਜਿਹੜੇ ਨੇ ਉਹਦੇ ਮਾਮੂ ਦੀ ਫੈਕਟਰੀ ਸੀ, ਉਹ ਤੇ ਬੱਚਾ ਕੰਮ ਤੇ ਉੱਥੇ ਜ਼ਰੂਰ ਕਰਦਾ ਸੀ, ਲੇਕਿਨ ਮਾਮੇ ਦੀ ਫੈਕਟਰੀ 'ਚ ਕਰਦਾ ਸੀ, ਮੁਲਾਜ਼ਮ ਸੀ, 25,000 ਰੁਪਏ ਦਾ ਮੁਲਾਜ਼ਮ। ਸਭ ਤੋਂ ਬਿਹਤਰ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰੋ, ਉਹਨਾਂ ਨੂੰ ਸੱਚ ਸਿਖਾਈਏ, ਉਹਨਾਂ ਨੂੰ ਕੰਮ ਕਰਨਾ ਸਿਖਾਈਏ, ਵੱਡਿਆਂ ਦਾ ਅਦਬ ਸਿਖਾਈਏ। ਜ਼ਹਿਰ ਤੇ ਭਰਿਆ ਹੋਇਆ ਸੀ, ਤੇ ਫਿਰ ਹੁਣ ਇਹ ਜ਼ਹਿਰ ਨੇ ਮੁਹੱਬਤ ਕਿਵੇਂ ਬਦਲਣਾ? ਰਿਸ਼ਤਾ ਕਰ ਛੜਿਆ ਹੁਣ ਪੈਸੇ ਦੀ ਵਜ੍ਹਾ ਦੇ ਨਾਲ। ਸਾਰੀ ਉਮਰ ਕੀਤੀਆਂ ਬਦਖੋਈਆਂ, ਚੁਗਲੀਆਂ। ਵਾਹ ਵਾਹ। ਹਾਂਜੀ, ਇੱਕ ਡਾਕਟਰ ਸਾਹਿਬ ਫੋਰਸ ਮੈਰਿਜ ਜੀ, ਜਿਹੜੀ ਵਡੇਰੇ ਕਰ ਦਿੰਦੇ ਨੇ ਜਾਇਦਾਦ ਨੂੰ, ਉਹ ਵੀ ਜ਼ਿਆਦਤੀ ਸਰ, ਉਹ ਨਹੀਂ ਹੋਣੀ ਚਾਹੀਦੀ। ਉਹ ਨਹੀਂ ਹੋਣਾ ਚਾਹੀਦਾ। ਬੱਚਿਆਂ ਦੀ ਵਿੱਚ ਕੰਸਲਟੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ। ਉਹਨਾਂ ਦੀ ਸਰ ਰਾਏ, ਉਹਨਾਂ ਦੀ ਮੁਸ਼ਾਵਰਤ ਬਿਲਕੁਲ ਕਰਨ ਤੋਂ ਬਗੈਰ ਤੇ ਨਬੀ ਪਾਕ ਦਾ ਵੀ ਹੁਕਮ ਨਹੀਂ। ਅੱਲਾਹ ਤੁਹਾਡਾ ਭਲਾ ਕਰੇ। ਤੁਸੀਂ ਦੇਖੋ ਨਾ ਡਾਕਟਰ ਸਾਹਿਬ, ਤੁਸੀਂ ਉਹ ਬੱਚੇ ਦੇਖੋ ਜਿਹੜੇ ਥੈਲਾਸੀਮੀਆ ਦੇ ਮਰੀਜ਼ ਨੇ, ਤੁਸੀਂ ਉਹ ਵੇਖੋ ਜਿਨ੍ਹਾਂ ਨੂੰ ਬਚਪਨ 'ਚ ਸ਼ੂਗਰ ਹੋ ਜਾਂਦੀ ਹੈ, ਤੁਸੀਂ ਉਹ ਬੱਚੇ ਵੇਖੋ ਜਿਨ੍ਹਾਂ ਨੂੰ ਬਚਪਨ 'ਚ ਦਮਾ ਹੋ ਜਾਂਦਾ, ਤੁਸੀਂ ਉਹ ਬੱਚੇ ਵੇਖੋ ਜਿਨ੍ਹਾਂ ਨੂੰ ਮਕਸਦ ਇਹ ਵੇ ਕਿ ਮੈਂਟਲ ਡਿਸਆਰਡਰ ਆ ਜਾਂਦਾ, ਹੀਮੋਫੀਲੀਆ ਹੋ ਜਾਂਦਾ। ਤੇ ਇਹ ਜਨਾਬ ਪਤਾ ਚੱਲਦਾ ਕਿ ਇਹ ਕਜ਼ਨ ਮੈਰਿਜ ਦਾ ਸਾਰੇ ਉਹਦੇ ਬਦ ਅਸਰਾਤ ਨੇ। ਕਜ਼ਨ ਮੈਰਿਜ ਜ਼ਰੂਰ ਕਰੋ, ਲੇਕਿਨ ਉਸ ਤੋਂ ਪਹਿਲਾਂ ਬੱਚੇ ਦੇ ਟੈਸਟ ਕਰਾਓ। ਅਗਰ ਖੁਦਾ ਨਾ ਖਾਸਤਾ ਕੋਈ ਐਸਾ ਟੈਸਟ ਹੈ ਪੋਜ਼ਿਟਿਵ ਆਉਂਦਾ ਹੈ, ਰਿਸਕ ਹੋ ਜਾਂਦਾ ਹੈ ਕਿ ਦੋਨੋਂ ਹੀ ਥੈਲਾਸੀਮੀਆ ਮਾਈਨਰ ਨੇ ਜਾਂ ਇੱਕ 'ਚ ਮੇਜਰ ਇੱਕ 'ਚ ਮਾਈਨਰ ਹੈ, ਤੇ ਇਸ ਕੰਮ ਤੋਂ ਕਦੀ ਰਿਸਕ ਨਾ ਲਓ। ਇਹ ਰਿਸਕ ਨਾ ਲਓ, ਇਹ ਆਪਣੀ ਔਲਾਦ ਨੂੰ ਪੜ੍ਹਨੇ ਪਾਉਣ ਵਾਲਾ ਕੰਮ ਹੈ। ਸਰ 21% ਖਵਾਤੀਨ ਬੱਚੀਆਂ ਸਾਡੀਆਂ ਜਿਹੜੀਆਂ ਨੇ ਨਾ, 21% ਉਹ ਕਮ ਉਮਰੀ 'ਚ ਉਹਨਾਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ 'ਚ ਇਸ ਜਦੀਦ ਤਰੀਨ ਦੌਰ ਦੇ ਵਿੱਚ। ਔਰ ਉਹਦੇ ਨਾਲ ਸਰ ਫਿਰ ਜਿਹੜੀਆਂ ਕੰਪਲੀਕੇਸ਼ਨਸ, ਬਹੁਤ ਜ਼ਿਆਦਾ ਕੰਪਲੀਕੇਸ਼ਨ ਨੇ ਜਿਹੜੀਆਂ ਮਾਂ ਤੇ ਬੱਚੇ ਨੂੰ ਪੈਦਾ ਹੁੰਦੀਆਂ ਨੇ ਛੋਟੀ ਉਮਰ ਦੇ ਵਿੱਚ। ਅਗਰ ਮੇਰੀ ਸਿਹਤ ਲਈ ਅਲਕੋਹਲ ਦਾ ਇਸਤੇਮਾਲ ਅੱਛਾ ਹੁੰਦਾ ਤੇ ਮੇਰੇ ਪਿਆਰੇ ਨਬੀ ਪਾਕ ਕਿਉਂ ਮੈਨੂੰ ਮਨਾ ਕਰਦਾ? ਅੱਲਾਹ ਦਾ ਕਿਉਂ ਹੁਕਮ ਆਉਂਦਾ ਜੀ? ਉਹ ਕਾੜੇ ਦੇ ਵਿੱਚ ਇੱਕ ਬੰਦੇ ਨੂੰ ਜਦੋਂ ਇਹ ਪਤਾ ਲੱਗਾ ਅਲਟਰਾਸਾਊਂਡ ਦੇ ਉੱਤੇ ਕਿ ਮੇਰੀ ਬੀਵੀ ਦੇ ਘਰ ਫਿਰ ਤੀਸਰੀ ਬੱਚੀ ਪੈਦਾ ਹੋਣ ਲੱਗੀ ਹੈ, ਉਸ ਬਦਬਖਤ ਨੇ ਡੰਡੇ ਮਾਰ ਕੇ ਹੀ ਉਸ ਗਰੀਬ ਨੂੰ ਜਾਨੋਂ ਮਾਰ ਦਿੱਤੀ। ਅਸਤਗਫੁਰ। ਮੈਨੇ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਡਾਕਟਰ ਸਾਹਿਬ, ਉਹ ਇੰਟਰਨੈਟ ਔਰ ਮੋਬਾਈਲ ਦਾ ਗਲਤ ਇਸਤੇਮਾਲ ਹੈ। ਅੱਲਾਹ, ਬਹੁਤ ਅੱਛੀ ਗੱਲ ਕੀਤੀ ਹੈ ਡਾਕਟਰ ਸਾਹਿਬ, ਬਹੁਤ ਅੱਛੀ ਗੱਲ ਕੀਤੀ ਡਾਕਟਰ ਸਾਹਿਬ। ਬਹੁਤ ਸਾਰੇ ਘਰਾਂ ਦੀ ਬਰਬਾਦੀ ਦਾ ਸਬਬ ਜਿਹੜਾ ਨਾ ਜੀ, ਇਹ ਮੋਬਾਈਲ ਫੋਨ ਹੈ ਜਨਾਬ। ਇਹਦਾ ਗਲਤ ਇਸਤੇਮਾਲ ਹੈ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ।
ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਪਿਆਰਿਓ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂ ਜੇ ਤੁਹਾਡੇ ਕਮੈਂਟਸ ਜਿਹੜੇ ਨੇ ਉਹ ਸਾਡੇ ਵਾਸਤੇ ਬੜੀ ਐਨਕਰੇਜਮੈਂਟ ਦਾ, ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਤਾਸੁਰਾਤ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ, ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸੁਆਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਅੱਜ ਕੱਲ੍ਹ ਦੋ ਇੰਤਹਾਈ ਤਸ਼ਵੀਸ਼ਨਾਕ ਖਬਰਾਂ ਜ਼ੇਰੇ ਗਰਦਸ਼ ਨੇ। ਵੈਸੇ ਤੇ ਕੋਈ ਐਸੇ ਹਾਲਾਤ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਆ ਗਏ ਹੋਏ ਨੇ, ਮੁਆਸ਼ੀ, ਸਿਆਸੀ, ਕਿ ਖੁਸ਼ਖਬਰੀ ਸੁਣਨ ਨੂੰ ਕੰਨ ਤਰਸ ਹੀ ਗਏ ਨੇ। ਲੇਕਿਨ ਅੱਜ ਕੱਲ੍ਹ ਜਿਹੜੀਆਂ ਦੋ ਬੜੀਆਂ ਖਬਰਾਂ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤਾ, ਕਮ ਅਜ਼ ਕਮ ਮੇਰੇ ਵਾਸਤੇ ਤਸ਼ਵੀਸ਼ਨਾਕ ਨੇ, ਉਹ ਲੈ ਕੇ ਮੈਂ ਤੁਹਾਡੀ ਤੇ ਸਾਡੇ ਅੱਜ ਦੇ ਜਿਹੜੇ ਉਚੇਚੇ ਪ੍ਰਾਹੁਣੇ ਨੇ, ਸਾਡੇ ਗੁਜਰਾਂਵਾਲਾ ਸ਼ਹਿਰ ਦੇ ਮਸੀਹਾਏ ਸ਼ਹਿਰ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਡਾਕਟਰ ਫਜ਼ਲੁਰ ਰਹਿਮਾਨ ਸਾਹਿਬ, ਉਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਮੈਂ ਹੋਇਆ ਵਾਂ। ਡਾਕਟਰ ਸਾਹਿਬ ਕੋਲੋਂ ਵੀ ਇਹਨਾਂ ਖਬਰਾਂ ਬਾਰੇ ਉਹਨਾਂ ਦਾ ਪਰਤਾਵਾ, ਉਹਨਾਂ ਦਾ ਜਵਾਬ ਅਸੀਂ ਲਵਾਂਗੇ ਤੇ ਤੁਹਾਡੇ ਤਾਈਂ ਪਹੁੰਚਾਵਾਂਗੇ ਤੇ ਤੁਹਾਡੀਆਂ ਤਜਾਵੀਜ਼ ਤੇ ਤੁਹਾਡੀਆਂ ਆਰਾਅ ਦੇ ਵੀ ਮੁੰਤਜ਼ਰ ਰਵਾਂਗੇ, ਕਿਉਂਕਿ ਜਿਹੜੀ ਗੱਲ ਤੁਹਾਡੇ ਹਜ਼ੂਰ ਮੈਂ ਪੇਸ਼ ਕਰਨ ਲੱਗਾ ਉਹ ਇੱਕ ਸਾਡਾ ਸਮਾਜੀ ਮਸਲਾ ਹੈ ਤੇ ਤੁਸੀਂ ਵੀ ਆਪਣੀਆਂ ਤਜਾਵੀਜ਼ ਬਰਾਹੇ ਕਰਮ ਸਾਨੂੰ ਭਿਜਵਾਓ ਤਾਂ ਕਿ ਅਸੀਂ ਰਲ ਮਿਲ ਕੇ ਆਪਣੇ ਵਸੇਬ ਦੇ ਵਿੱਚ ਖੁਸ਼ੀਆਂ ਦੇ ਰੰਗ ਭਰ ਸਕੀਏ। ਤੋ ਉਹ ਖਬਰਾਂ ਜਿਹੜੀਆਂ ਮੈਂ ਤੁਹਾਨੂੰ ਸੁਣਾਉਣੀਆਂ ਚਾਹੁੰਦਾ, ਉਹਨਾਂ 'ਚੋਂ ਪਹਿਲੀ ਖਬਰ ਇਹ ਵੇ ਭਈ ਅਕਵਾਮੇ ਮੁਤਹਿਦਾ ਦੀ ਇੱਕ ਰਿਪੋਰਟ ਦੇ ਮੁਤਾਬਿਕ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ 35 ਸਾਲ ਦੀ ਉਮਰ ਤੋਂ ਜ਼ਿਆਦਾ ਉਮਰ ਦੀਆਂ ਹੋ ਗਈਆਂ ਹੋਈਆਂ ਨੇ ਔਰ ਉਹਨਾਂ ਦੀਆਂ ਤਾਹਾਲ ਸ਼ਾਦੀਆਂ ਨਹੀਂ ਹੋ ਸਕੀਆਂ, ਉਹਨਾਂ ਦੇ ਘਰ ਆਬਾਦ ਨਹੀਂ ਹੋ ਸਕੇ। ਪਿਆਰਿਓ, ਇਹ ਇੱਕ ਤਸ਼ਵੀਸ਼ਨਾਕ ਬਾਤ ਹੈ ਕਿ ਇਹਦੀ ਵਜ੍ਹਾ ਕੀ ਹੈ, ਇਹਦੇ ਅਸਬਾਬ ਕੀ ਨੇ। ਗੁਰਬਤ ਇਹਦੇ ਅੱਗੇ ਹਾਇਲ ਹੈ ਜਾਂ ਜਹੇਜ਼ ਰੁਕਾਵਟ ਬਣਿਆ ਹੋਇਆ ਹੈ ਜਾਂ ਦੀਗਰ ਕੀ ਵਜੂਹਾਤ ਨੇ, ਇਹ ਹੁਣੇ ਅਸੀਂ ਆਪਣੇ ਉਚੇਚੇ ਪ੍ਰਾਹੁਣੇ ਡਾਕਟਰ ਸਾਹਿਬ ਹੋਰਾਂ ਤੋਂ ਪੁੱਛਾਂਗੇ। ਔਰ ਇਸੇ ਖਬਰ ਦੇ ਨਾਲ ਦੀ ਹੋਈ ਇੱਕ ਹੋਰ ਖਬਰ ਇਹ ਵੇ ਕਿ ਸਾਡੇ ਪਿਆਰੇ ਦੇਸ਼ ਦੇ ਵਿੱਚ ਸਾਹਿਬੋ ਬਹੁਤ ਜ਼ਿਆਦਾ ਤਲਾਕਾਂ ਹੋ ਰਹੀਆਂ। ਅੱਵਲ ਤੇ ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਘਰ ਆਬਾਦ ਨਹੀਂ ਹੋ ਰਹੇ, ਉਹਦੀਆਂ ਬਹੁਤ ਸਾਰੀਆਂ ਵਜੂਹਾਤ। ਔਰ ਅਗਰ ਫਿਰ ਸ਼ਾਦੀਆਂ ਹੋ ਜਾਂਦੀਆਂ ਨੇ, ਖਾਨਾ ਆਬਾਦੀਆਂ ਹੋ ਜਾਂਦੀਆਂ ਨੇ, ਉਹ ਘਰ ਬਰਬਾਦ ਹੋ ਰਹੇ ਨੇ, ਉਹ ਘਰ ਟੁੱਟ ਰਹੇ ਨੇ, ਬਿਖਰ ਰਹੇ ਨੇ। ਇਹਦੀਆਂ ਕੀ ਵਜੂਹਾਤ ਨੇ? ਤੇ ਆਪਣੇ ਇਹ ਦੋਵੇਂ ਹੀ ਸਵਾਲਾਤ ਜਿਹੜੇ ਨੇ ਇਹ ਡਾਕਟਰ ਸਾਹਿਬ ਦੇ ਸਾਹਮਣੇ ਰੱਖਨੇ ਆ। अस्सलाम वालेकुम जनाब अली। वालेकुम अस्सलाम वरहमतुल्लाहि वबरकातुहू। डॉक्टर साहब, गुजारिश ये वे कि बहुत सारिया मुख्तलिफ वजूहात ने। देखो ना सर, साढ़े प्यारे पाकिस्तान दे विच बड़ी एक दुख वाली गल है, 1 करोड़ तो ज़्यादा खवातीन साड़ियाँ बच्चियाँ ऐसियां ने जिहड़ियां जिन्हां दी उम्र 35 साल तो ज़्यादा हो चुकी है और वो घरां 'च बैठियां ने। हाली ताईं उन्हां दे हत्थ पीले नहीं हो सके, उन्हां दियां शादियां नहीं हो सकियां। डॉक्टर साहब, इहदियां हुण बहुत सारियां वजूहात ने। दसदे ने सूझवान विद्वान अकल वाले लोग जिहड़े ने, वो कुछ तो डॉक्टर साहब ये जी कि गरीबी बड़ी है,
ਕਈ ਸਾਡੀਆਂ ਐਸੀਆਂ ਬੱਚੀਆਂ ਨੇ, ਐਸੇ ਘਰ ਨੇ ਕਿ ਧੀਆਂ ਜਵਾਨ ਨੇ ਤੇ ਮਾਪੇ ਮਸਾਂ ਰੋਟੀ ਪੂਰੀ ਪੈ ਕਰਦੇ ਨੇ, ਧੀ ਦੀ ਸ਼ਾਦੀ ਦਾ ਸੋਚਦੇ ਹੀ ਨਹੀਂ। ਉਹਨਾਂ ਦੇ ਜ਼ਿਹਨ 'ਚ ਜੇ ਆਉਂਦੀ ਵੀ ਇਹ ਗੱਲ ਤੇ ਉਹ ਠਠਿੰਬਰ ਕੇ ਪਰੇਸ਼ਾਨ ਹੋ ਕੇ ਫਿਰ ਆਪਣੀ ਜਿਹੜੀ ਖਾਸ਼ ਹੁੰਦੀ ਹੈ ਨਾ ਜੀ, ਉਹਦਾ ਸੰਗ ਘੁੱਟ ਛੱਡਦੇ ਨੇ, ਕਿਉਂਕਿ ਉਹ ਕਿੱਥੋਂ ਧੀ ਨੂੰ ਵਿਆਹ। ਦੂਸਰੀ ਡਾਕਟਰ ਸਾਹਿਬ ਲਾਹਨਤ ਜਹੇਜ਼ ਦੀ ਹੈ, ਕਿਉਂਕਿ ਬੱਚੀਆਂ ਮਾਪੇ ਮਜ਼ਦੂਰੀਆਂ ਕਰ ਕਰਕੇ ਬੜੇ ਮਿਹਨਤਾਂ ਕਰ ਕਰਕੇ ਪੜ੍ਹਾ ਵੀ ਲੈਂਦੇ ਨੇ, ਧੀਆਂ ਸੋਹਣੀਆਂ ਵੀ ਹੁੰਦੀਆਂ ਨੇ ਸਾਡੀਆਂ। ਉਸ ਦੇ ਬਾਵਜੂਦ ਡਾਕਟਰ ਸਾਹਿਬ ਮਸਲਾ ਇਹ ਵੇ ਕਿ ਜਹੇਜ਼ ਮਾਪੇ ਨਹੀਂ ਦੇ ਸਕਦੇ ਮੁੰਡੇ ਦੇ ਮਾਂ ਪਿਓ ਦੀ ਡਿਮਾਂਡ ਦੇ ਮੁਤਾਬਕ। ਦੇਖੋ ਕਿਸ ਕਦਰ ਅਸੀਂ ਲੋਕ ਦੁਰੀਦਾ ਦਹਿਨ ਹੋ ਗਏ ਹਾਂ, ਮੂੰਹ ਫਟ ਗਏ ਨੇ ਸਾਡੇ, ਕਿ ਲੋਕ ਡਾਕਟਰ ਸਾਹਿਬ ਮੂੰਹੋਂ ਮੰਗਦੇ ਨੇ ਇਹ ਦਿਓ ਤੇ ਫਿਰ ਅਸੀਂ ਤੁਹਾਡੀ ਕੁੜੀ ਦਾ ਰਿਸ਼ਤਾ ਲਾਂਗੇ। ਦੂਸਰਾ ਡਾਕਟਰ ਸਾਹਿਬ ਲਿਸਟ ਭੇਜ ਦਿੰਦੇ ਨੇ ਘਰ, ਅਸਤਗਫਿਰੁੱਲਾ। ਤੇ ਇਹ ਡਾਕਟਰ ਸਾਹਿਬ ਇੱਕ ਦੋ ਤੇ ਇਹ ਗੱਲਾਂ ਨੇ। ਇਸ ਤੋਂ ਇਲਾਵਾ ਡਾਕਟਰ ਸਾਹਿਬ ਤੁਹਾਡੀ ਜਾਚੇ, ਤੁਹਾਡੀ ਨਜ਼ਰ 'ਚ ਇਹ ਕਿਉਂ ਨਹੀਂ ਸ਼ਾਦੀਆਂ ਹੋ ਰਹੀਆਂ? ਪਹਿਲੇ ਤੇ ਇਹ ਦੱਸੋ ਨਾ ਸਰ, ਫਿਰ ਇਹਦਾ ਦੂਜਾ ਰੁਖ ਵੀ ਤੁਹਾਡੀ ਖਿਦਮਤ 'ਚ ਪੇਸ਼ ਕਰਨੇ। ਡਾਕਟਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਬਹੁਤ ਹੀ ਇੰਪੋਰਟੈਂਟ ਮੌਜੂ ਦੇ ਉੱਤੇ ਅੱਜ ਸਰ ਦਾ ਗੱਲਬਾਤ ਰੱਖੀ ਹੈ ਜੀ। ਹਮੇਸ਼ਾ ਹੀ ਤੁਸੀਂ ਮਾਸ਼ਾਅੱਲਾ ਮੁਆਸ਼ਰੇ ਦੀ ਖੈਰ ਖਾਈ ਦਾ ਸੋਚਦੇ ਹੋ ਸਰ, ਔਰ ਇਹ ਤੇ ਵਾਕਈ ਮੈਂ ਸਮਝਦਾ ਕਿ ਇਸ ਵਕਤ ਦਾ ਸਭ ਤੋਂ ਇੰਪੋਰਟੈਂਟ ਔਰ ਬੜਾ ਵੱਡਾ ਮਸਲਾ ਹੈ। ਡਾਕਟਰ ਸਾਹਿਬ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਇਸੇ ਤਰ੍ਹਾਂ ਹੀ ਟਿਕਟੌਕ ਦੇ ਉੱਤੇ ਜਿਹੜੇ ਲੋਕ ਬਣਾਉਂਦੇ ਨੇ ਜੀ, ਮੈਂ ਇੱਕ ਤੇ ਉਹਨਾਂ ਦੀ ਤਾਰੀਫ ਕਰਨਾ ਚਾਹੁੰਦਾ ਜਿਹੜੇ ਮੁਆਸ਼ਰੇ ਦੇ ਇਸ ਤਰ੍ਹਾਂ ਦੇ ਮਸਾਇਲ ਨੂੰ ਇਸ ਤਰ੍ਹਾਂ ਉਜਾਗਰ ਕਰਦੇ ਨੇ, ਉਧਰ ਗੌ ਕਰਵਾਉਂਦੇ ਨੇ, ਧਿਆਨ ਕਰਵਾਉਂਦੇ ਨੇ ਜੀ। ਉਹ ਜਨਾਬ ਇਸ ਤਰ੍ਹਾਂ ਹੈ ਕਿ ਇੱਕ ਰਿਸ਼ਤੇ ਕਰਵਾਉਣ ਵਾਲਾ ਇੱਕ ਬੱਚੀ ਨੂੰ ਫੋਨ ਕਰਦਾ ਜੀ, ਤੇ ਫੋਨ ਕਰਕੇ ਉਹਨੂੰ ਪੁੱਛਦਾ ਕਿ ਜੀ ਤੁਹਾਡੇ ਅੱਬਾ ਜੀ ਨੇ ਮੈਨੂੰ ਨੰਬਰ ਦਿੱਤਾ ਸੀ ਜੀ ਕਿ ਮੈਂ ਤੁਹਾਡੇ ਨਾਲ ਵੀ ਗੱਲ ਕਰ ਲਵਾਂ ਜੀ, ਤੇ ਤੁਸੀਂ ਦੱਸੋ ਭੈਣ ਜੀ ਕਿ ਤੁਹਾਡੀ ਸ਼ਾਦੀ ਦੇ ਬਾਰੇ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਬੱਚੇ ਨਾਲ ਤੁਹਾਡੀ ਸ਼ਾਦੀ ਹੋਵੇ ਉਹ ਕਿਸ ਤਰ੍ਹਾਂ ਦਾ ਹੋਵੇ? ਆਪਣਾ ਕੋਈ ਆਈਡੀਅਲ ਦੱਸ ਦਿਓ। ਆਪਣਾ ਆਈਡੀਅਲ ਦੱਸ ਦਿਓ। ਤੇ ਫਿਰ ਉਹ ਖੁਦ ਹੀ ਲੀਡਿੰਗ ਸਵਾਲ ਕਰਨ ਲੱਗ ਪਿਆ ਜੀ ਕਿ ਜੀ ਉਹਦੀ ਹਾਈਟ ਕਿੰਨੀ ਕੁ ਹੋਵੇ? ਉਹਨੇ ਕਿਹਾ ਜੀ 6 ਫੁੱਟ ਹਾਈਟ ਹੋਣੀ ਚਾਹੀਦੀ ਜੀ। ਉਹਨੇ ਕਿਹਾ ਜੀ ਅੱਛੀ ਗੱਲ ਹੈ। ਤੇ ਉਹਨੇ ਕਿਹਾ ਜੀ ਜਿਸਮ, ਉਹਨੇ ਕਿਹਾ ਜੀ ਜਿਸਮ ਵੀ ਉਹਦਾ ਮਾਸ਼ਾਅੱਲਾ ਸਮਾਰਟ ਖੂਬਸੂਰਤ ਤਾਕਤਵਰ ਹੋਵੇ, ਕੱਲ ਕਲਾਮ ਮੈਨੂੰ ਕੋਈ ਮੁਸ਼ਕਲ ਹੋਵੇ ਤੇ ਮੈਨੂੰ ਉਹ ਬਚਾ ਵੀ ਸਕੇ, ਮੈਨੂੰ ਸਿਕਿਉਰ ਵੀ ਕਰ ਸਕੇ। ਔਰ ਉਹਨੇ ਕਿਹਾ ਜੀ ਉਹਦੀ ਤਨਖਾਹ, ਉਹਨੇ ਕਿਹਾ ਜੀ ਕਮ ਸੇ ਕਮ 1.5-2 ਲੱਖ ਰੁਪਇਆ ਤੇ ਹੋਵੇ, ਮਹਿੰਗਾਈ ਦਾ ਦੌਰ ਹੈ ਜੀ। ਔਰ ਫਿਰ ਉਹਨੇ ਪੁੱਛਿਆ ਜੀ ਕਿ ਘਰ, ਉਹਨੇ ਕਿਹਾ ਜੀ ਘਰ ਉਹਦਾ ਆਪਣਾ ਹੋਣਾ ਚਾਹੀਦਾ ਜੀ। ਤੇ ਉਹਨੇ ਕਿਹਾ ਜੀ ਫਿਰ ਸ਼ਾਦੀ ਤੋਂ ਬਾਅਦ ਤੁਸੀਂ ਉਹਨਾਂ ਦੇ ਨਾਲ ਰਹਿਣਾ ਪਸੰਦ ਕਰੋਗੇ ਜਾਂ ਵੱਖਰੇ ਘਰ ਦੇ ਵਿੱਚ ਜੀ? ਉਹਨੇ ਕਿਹਾ ਜੀ ਬਿਹਤਰ ਤੇ ਇਹ ਕਿ ਮੀਆਂ ਬੀਵੀ ਨੇ ਤਾਂ ਜ਼ਿੰਦਗੀ ਆਪਣੀ ਗੁਜ਼ਾਰਨੀ ਹੈ ਨਾ ਜੀ, ਤੇ ਬਿਹਤਰ ਇਹ ਕਿ ਘਰ ਵੱਖਰਾ ਹੀ ਹੋਵੇ। ਠੀਕ। ਤੇ ਉਹਨੇ ਕਿਹਾ ਜੀ ਫਿਰ ਤੁਸੀਂ ਇਹ ਦੱਸੋ ਬਾਜੀ ਕਿ ਤੁਸੀਂ ਮੁਲਕ ਦੇ ਵਿੱਚ ਹੀ ਹਨੀਮੂਨ ਗੁਜ਼ਾਰਨਾ ਪਸੰਦ ਕਰੋਗੇ ਕਿ ਮੁਲਕ ਤੋਂ ਬਾਹਰ ਜਾਣਾ ਕਿਤੇ ਅਬਰੋਡ ਜੀ? ਉਹਨੇ ਕਿਹਾ ਜੀ ਹਾਂਜੀ, ਅਗਰ 2-3 ਯੂਰਪ ਦੇ ਮੁਲਕ ਉਹਦੇ ਸ਼ਾਮਲ ਹੋ ਜਾਣ ਤੇ ਬਹੁਤ ਅੱਛੀ ਗੱਲ ਹੈ ਜੀ। ਤੇ ਉਹ ਫਿਰ ਉਹ ਬੰਦਾ ਪੁੱਛਦਾ ਹੈ ਕਿ ਬਾਜੀ ਇਹ ਦੱਸੋ ਤੁਸੀਂ ਅੱਜ ਕੱਲ੍ਹ ਕੀ ਕਰਦੇ ਹੋ? ਉਹਨੇ ਕਿਹਾ ਜੀ ਮੈਂ ਤੇ ਇੱਕ ਕਾਲ ਸੈਂਟਰ ਦੇ ਉੱਤੇ ਜੌਬ ਕਰਨੀ ਆ। ਅੱਛਾ। ਤੇ ਉਹਨੇ ਕਿਹਾ ਜੀ ਤੁਹਾਡੀ ਤਨਖਾਹ ਕਿੰਨੀ? ਉਹਨੇ ਕਿਹਾ ਜੀ ਮੇਰੀ 18,000 ਰੁਪਏ ਤਨਖਾਹ ਹੈ। ਅੱਛਾ। ਤੇ ਉਹਨੇ ਕਿਹਾ ਬਾਜੀ ਤੁਸੀਂ ਮਾਸ਼ਾਅੱਲਾ ਕੋਈ ਆਪਣਾ ਦੱਸੋ, ਕੋਈ ਤੁਹਾਡੀ ਕੱਦ ਕਿੰਨਾ ਹੈ ਔਰ ਤੁਹਾਡਾ ਰੰਗ ਕਿਸ ਤਰ੍ਹਾਂ ਦਾ ਹੈ? ਜੀ ਜੀ। ਉਹਨੇ ਕਿਹਾ ਜੀ ਮੇਰਾ ਤੇ ਰੰਗ ਸਾਂਵਲਾ ਹੈ ਜੀ, ਤੇ ਬਚਪਨ ਤੋਂ ਹੀ ਨਾ ਥੋੜਾ ਜਿਹਾ ਭੈਂਗਾਪਨ ਹੈ ਮੇਰੀਆਂ ਅੱਖਾਂ ਦੇ ਵਿੱਚ। ਅੱਛਾ। ਤੇ ਕੱਦ ਮੇਰਾ ਇਹ ਹੈ ਕਿ ਮੈਂ ਅਗਰ ਹੀਲ ਵਾਲੀ ਜੁੱਤੀ ਪਾਵਾਂ ਤੇ ਕੋਈ 5 ਫੁੱਟ ਦੇ ਕੋਲ ਪਹੁੰਚ ਜਾਂਦੀ ਹੈ ਜਨਾਬ। ਅੱਛਾ। ਤੇ ਫਰਮਾਇਸ਼ਾਂ ਤੇ ਬੜੀਆਂ ਉੱਚੀਆਂ ਹੋਣਾ ਵੇਖੋ ਨਾ ਜੀ। ਹਾਂਜੀ ਹਾਂਜੀ। ਤੇ ਉਹਨੇ ਕਿਹਾ ਬਾਜੀ ਤੁਸੀਂ ਰਹਿੰਦੇ ਕਿੱਥੇ ਹੋ? ਉਹਨੇ ਕਿਹਾ ਜੀ ਉਹ ਥੇੜੀ ਸਾਂਸੀ ਦੇ ਕੋਲ ਜਿਹੜਾ ਸਕੂਲ ਹੈ ਨਾ ਜੀ, ਅਸੀਂ ਉਹਦੇ ਕੁਆਟਰਾਂ ਦੇ ਵਿੱਚ ਰਹਿੰਦੇ ਹਾਂ ਜੀ। ਅੱਛਾ। ਕਿਉਂਕਿ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਉੱਥੇ ਨਾਇਬ ਕਾਸਦ ਨੇ, ਚਪੜਾਸੀ ਜਿਹਨੂੰ ਅਸੀਂ ਪੰਜਾਬੀ ਚ ਚਪੜਾਸੀ ਤੋਂ ਵੀ ਛੋਟਾ ਦਰਜਾ ਜਨਾਬ। ਅੱਛਾ ਅੱਛਾ ਅੱਛਾ। ਨਾਇਬ ਕਾਸਦ ਹੋਵੇ ਜਿਹੜਾ ਗੇਟ ਦੇ ਬਾਹਰ ਖੜਾ, ਤੁਸੀਂ ਬੈਲ ਦੇਣੀ ਤੇ ਉਹਨੇ ਪਾਣੀ ਲੈ ਆਣਾ, ਕਿਸੇ ਨੂੰ ਅੰਦਰ ਨਹੀਂ ਆਉਣ ਦੇਣਾ। ਆਫਿਸ ਬੁਆਏ ਸਰ ਬਿਲਕੁਲ। ਤੇ ਉਹਨੇ ਕਿਹਾ ਜੀ ਕਿ ਤੁਸੀਂ ਕਿਹੜੇ ਮੁਲਕ ਸ਼ਹਿਰ? ਉਹਨੇ ਕਿਹਾ ਜੀ ਮੈਂ ਤੇ ਕਦੀ ਅੱਜ ਤੱਕ ਲਾਹੌਰ ਨਹੀਂ ਗਈ। ਅੱਛਾ ਅੱਛਾ। ਗੁਜਰਾਂਵਾਲਾ ਤੱਕ ਗਈ, ਮੈਂ ਤੇ ਅੱਜ ਤੱਕ ਲਾਹੌਰ ਨਹੀਂ ਗਈ। ਹਾਂਜੀ ਹਾਂਜੀ।
ਤੇ ਉਸ ਡਾਕਟਰ ਸਾਹਿਬ ਇਹ ਗੱਲ ਸੁਣਾਉਣ ਦਾ ਮਕਸਦ ਇਹ ਹੀ ਹੈ ਕਿ ਦੇਖੋ ਤੁਸੀਂ ਇਹ ਫਰਮਾ ਦਿੱਤਾ ਹੈ ਨਾ ਜੀ, ਲੜਕੇ ਵਾਲੇ ਇਹ ਕਹਿ ਦਿੰਦੇ ਨੇ, ਇਹ ਕਹਿ ਦਿੰਦੇ ਨੇ, ਇਹ ਕਹਿ ਦਿੰਦੇ ਨੇ, ਫੀ ਜ਼ਮਾਨਾ ਲੜਕੀ ਵਾਲੇ ਜਿਹੜੇ ਨੇ ਉਹਨਾਂ ਦੀਆਂ ਵੀ ਤੁਸੀਂ ਦੇਖੋ, ਉਹਨਾਂ ਦੇ ਵੀ ਤਕਾਜ਼ੇ ਸਰ ਹੱਦੋਂ ਜ਼ਿਆਦਾ ਹੋ ਔਰ ਉਹ ਲਾਮਹਿਦੂਦ ਤਕਾਜ਼ੇ ਔਰ ਫਰਮਾਇਸ਼ਾਂ ਔਰ ਖਵਾਹਿਸ਼ਾਤ ਦੀ ਹੋਈ ਵਜ੍ਹਾ ਹੈ ਡਾਕਟਰ ਸਾਹਿਬ ਕਿ ਵੇਖੋ ਨਾ ਬੱਚੀਆਂ ਦੀ ਫਿਰ ਸ਼ਾਦੀ ਨਹੀਂ ਹੁੰਦੀ। ਅਗਰ ਸਰ ਦੇਖੋ ਨਾ ਬੱਚੀ ਦਾ ਬਾਪ, ਹਰ ਬੰਦੇ ਨੂੰ ਇਹ ਹੱਕ ਤੇ ਹਾਸਲ ਹੈ, ਮੈਨੂੰ ਵੀ ਹੱਕ ਹਾਸਲ ਹੈ ਕਿ ਮੈਂ ਆਪਣੇ ਬੱਚਿਆਂ ਦੇ ਬਿਹਤਰੀਨ ਮੁਸਤਕਬਲ ਦਾ ਖਾਬ ਤੇ ਮੈਂ ਵੇਖ ਸਕਦਾ ਡਾਕਟਰ ਬਿਲਕੁਲ ਸਹੀ, ਲੇਕਿਨ ਡਾਕਟਰ ਸਾਹਿਬ ਨਾਲ ਮੈਨੂੰ ਆਪਣੀ ਹੈਸੀਅਤ ਵੇਖ ਕੇ ਖਾਬ ਵੇਖਣੇ ਚਾਹੀਦੇ ਨੇ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਅਦਰਵਾਈਜ਼ ਫਿਰ ਇਹ ਹੀ ਹੈ ਨਾ ਸਰ ਕਿ ਆਪਣੀਆਂ ਡਿਮਾਂਡਾਂ ਅਸੀਂ ਕਰਨੇ ਆ ਫਲਕ ਬੋਸ, ਤੇ ਉਹਨਾਂ ਦੇ ਮਿਆਰ ਤੇ ਅਸੀਂ ਉਤਰਨ ਦੇ ਕਾਬਲ ਨਹੀਂ ਹੈਗੇ ਤੇ ਫਿਰ ਤੇ ਸਰ ਉਮਰਾਂ ਵੱਧ ਜਾਂਦੀਆਂ ਨੇ। ਲੇਕਿਨ ਇਹਦਾ ਦੂਜਾ ਪਹਿਲੂ ਡਾਕਟਰ ਸਾਹਿਬ ਇਹ ਵੀ ਹੈ ਸਰ ਕਿ ਜਿਹਦਾ ਬੱਚਾ ਜ਼ਰਾ ਜਿੰਨਾ ਵੀ ਮਾਸ਼ਾਅੱਲਾ ਲਾਇਕ ਨਿਕਲ ਆਉਂਦਾ ਹੈ, ਮਸਲਾ ਮੇਰੇ ਖਾਨਦਾਨ ਦੇ ਵਿੱਚ ਹੀ, ਮੈਂ ਕਿਸੇ ਦੀ ਗੱਲ ਨਹੀਂ ਕਰਦਾ, ਕਿਸੇ ਦਾ ਦਿਲ ਨਾ ਦੁਖੇ, ਮੇਰਾ ਹੀ ਕੋਈ ਬੱਚਾ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾਂਦਾ ਹੈ, ਕੋਈ ਬਹੁਤ ਵੱਡਾ ਨਾਂ ਸਹੀ ਸਰ, ਕੋਈ 16ਵੇਂ 17ਵੇਂ ਸਕੇਲ 'ਚ ਗੌਰਮੈਂਟ ਦੀ ਨੌਕਰੀ 'ਚ ਭਰਤੀ ਹੋ ਜਾਂਦਾ, ਮੈਨੂੰ ਡਾਕਟਰ ਸਾਹਿਬ ਹੁਣ ਆਪਣੇ ਪੂਰੇ ਖਾਨਦਾਨ ਦੀਆਂ ਕੁੜੀਆਂ ਜਿਹੜੀਆਂ ਨੇ ਨਾ ਉਹ ਨੀਵੀਆਂ ਨਜ਼ਰ ਆਉਣ ਲੱਗ ਪੈਂਦੀਆਂ। ਮੈਂ ਹੁਣ ਕਿਸੇ ਉੱਚੀ ਥਾਂ ਦੇ ਉੱਤੇ ਲੱਭਣ ਵਾਸਤੇ ਨਾ ਜੀ ਸਾਕ ਤੇ ਦਿਲ 'ਚ ਉੱਚੀ ਥਾਂ ਜਾ ਕੇ ਮੱਥਾ ਲਾਵਾਂ ਤੇ ਮੱਥਾ ਪੜਵਾ ਲਾਂ, ਪਰ ਆਪਣੀ ਕਿਸੇ ਭੈਣ ਭਨੇਵੀਂ ਭਤਰੀ ਨੂੰ ਨਹੀਂ ਸਮੇਟਣਾ। ਉਹ ਤੇ ਫਿਰ ਡਾਕਟਰ ਸਾਹਿਬ ਤੁਸੀਂ ਮੁੱਲ ਹੀ ਵਟਣਾ ਨਾ ਜੀ। ਹਾਂਜੀ, ਇਹ ਵੀ ਤੇ ਇੱਕ ਰਿਵਾਜ ਹੈ ਨਾ, ਇਹ ਤੇ ਫਿਰ ਇੱਕ ਰਿਵਾਜ ਹੈ ਤੇ ਇਹ ਤੇ ਗਲਤ ਰਿਵਾਜ ਹੈ, ਇਹ ਵੀ ਗਲਤ ਹੈ, ਇਹ ਬਹੁਤ ਗਲਤ ਰਿਵਾਜ। ਯਾਨੀ ਤੁਹਾਡਾ ਹੁਕਮ ਹੈ ਵੇ, ਫਰਮਾਇਆ ਤੁਸੀਂ ਐ ਵੇ ਕਿ ਬੇਜਾ ਤਕਾਜ਼ੇ ਔਰ ਲਾਮਹਿਦੂਦ ਖਵਾਹਿਸ਼ਾਤ, ਭਾਵੇਂ ਕੁੜੀਆਂ ਦੇ ਮਾਪਿਆਂ ਲੋ ਹੋਣ ਜਾਂ ਧੀਆਂ ਸਾਡੀਆਂ ਲੋ ਹੋਣ ਜਾਂ ਮੁੰਡਿਆਂ ਦੇ ਮਾਪਿਆਂ ਲੋ ਹੋਣ, ਸਾਡੇ ਬੱਚੇ ਜਿਹੜੇ ਨੇ ਉਹਨਾਂ ਦੇ ਅਗਰ ਵਰਸਾ ਵੀ ਲਵਾਹਕੀਨ ਵੀ ਬੇਜਾ, ਔਰ ਇਹ ਵੀ ਨਾ ਵੇਖਣ ਕਿ ਅਗਲੇ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਆਪਣੀ ਬੇਟੀ ਨੂੰ ਲੇਡੀ ਡਾਕਟਰ ਬਣਾ ਦਿੱਤਾ, ਹੁਣ ਡਾਕਟਰ ਸਾਹਿਬ ਉਹ ਗੱਡੀਆਂ ਨਹੀਂ ਦੇਣ ਜੋਗਾ ਜਾਂ ਉਹ ਆਪਣੀ ਬੱਚੀ ਨੂੰ ਨਾਲ ਜਹਾਜ਼ 'ਚ ਕੋਠੀ ਨਹੀਂ ਦੇਣ ਜੋਗਾ, ਤੇ ਉਹ ਲੜਕੇ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ। ਡਾਕਟਰ ਸਾਹਿਬ ਤੁਸੀਂ ਇੱਕ ਦਿਨ ਯਾਦ ਹੈ ਤੁਸੀਂ ਕਹਿ ਰਹੇ ਸੋ ਪੰਜਾਬੀ ਦੀ ਅਖਾਵਤ ਜੀ ਕਿ ਆਪੋ ਜੇ ਨਾ ਕੀਜੀਏ ਨਾਤਾ ਵੈਰ ਪ੍ਰੀਤ। ਵਾਹ ਵਾਹ ਵਾਹ, ਬਿਲਕੁਲ ਜੀ ਬਿਲਕੁਲ। ਮਕਸਦ ਇਹ ਵੇ ਕਿ ਦੇਖੋ ਨਾ, ਹੁਣ ਮੇਰਾ ਮਕਸਦ ਇਹ ਵੇ ਕਿ ਤੁਸੀਂ ਜਿਸ ਸੁਸਾਇਟੀ ਦੇ ਤਬਕੇ ਨਾਲ ਤੁਹਾਡਾ ਤਾਲੁਕ ਹੈ, ਲੋਅਰ ਕਲਾਸ ਦੇ ਨਾਲ ਹੈ, ਮਿਡਲ ਕਲਾਸ ਦੇ ਨਾਲ ਹੈ, ਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਉਹਦੇ ਵਿੱਚ ਹੀ ਤਲਾਸ਼ ਕਰੋ। ਅਦਰਵਾਈਜ਼ ਡਾਕਟਰ ਸਾਹਿਬ ਜਿਹੜਾ ਨਾ ਬਹੁਤ ਸਾਰੇ ਮਸਾਇਲ ਪੈਦਾ ਫੇਰ ਵੀ ਹੋ ਜਾਂਦੇ ਨੇ। ਤੁਸੀਂ ਅਗਰ ਆਪਣੀ ਔਕਾਤ ਤੋਂ ਵੱਧ ਕੇ ਕੋਈ ਰਿਸ਼ਤਾ ਕਰ ਵੀ ਲਵੋਗੇ ਤੇ ਬਹੂ ਤੁਸੀਂ ਬਹੁਤ ਤਗੜੇ ਘਰ ਦੀ ਲੈ ਆਂਦੀ ਹੈ, ਤੇ ਫਿਰ ਆ ਕੇ ਤੇ ਉਹਨੇ ਫਿਰ ਕਦੋਂ ਡਾਕਟਰ ਸਾਹਿਬ ਸੱਸ ਸਹੁਰੇ ਨੂੰ ਸਕੂਨ ਲੈਣ ਦੇਣਾ। ਬਿਲਕੁਲ ਹੈ ਜੀ, ਉਹ ਇਸ ਵਾਸਤੇ ਆਪਣੇ ਤੋਂ ਆਪਣੇ ਲੈਵਲ ਦਾ ਜਾਂ ਕਿਸੇ ਮਾੜੇ ਨੂੰ ਹੱਥ ਪਵਾਉਣਾ ਚਾਹੀਦਾ, ਅੱਗੋਂ ਆਪਣੇ ਬੱਚਿਆਂ ਨੂੰ ਮਿਹਨਤ ਕਰਾਓ, ਅਗਲੀ ਨਸਲ ਅੱਛੀ ਹੋ ਜਾਏਗੀ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਡਾਕਟਰ ਸਾਹਿਬ ਜਿਹੜੀ ਜਨਾਬ ਨੇ ਜਿਹੜੀ ਦੂਸਰੀ ਗੱਲ ਕੀਤੀ ਹੈ ਜੀ, ਮੇਰਾ ਖਿਆਲ ਹੈ ਕਿ ਉਹਦੇ ਵੱਲ ਜ਼ਿਆਦਾ ਫੋਕਸ ਉਹ ਤੇ ਸਰ ਇੰਤਹਾਈ ਵੇਖੋ ਨਾ, ਇੱਕ ਤੇ ਸ਼ਾਦੀਆਂ ਇਹ ਤੇ ਚਲੋ ਹੁੰਦੀਆਂ ਨਹੀਂ, ਇਹਦੇ ਬਹੁਤ ਸਾਰੇ ਸਬਾਬ ਨੇ, ਅਸੀਂ ਉਹ ਵਾਕਈ ਥੋੜੇ ਜਿਹੇ ਵਕਤ 'ਚ ਕੀ ਡਿਸਕਸ ਕਰੀਏ। ਲੇਕਿਨ ਡਾਕਟਰ ਸਾਹਿਬ ਦੂਜੀ ਮੇਰੀ ਅਰਜ਼ਦਾਸ਼ਤ ਹੈ ਸੀ ਕਿ ਚਲੋ ਮਰ ਮੁੱਕ ਕੇ ਜੇ ਰਿਸ਼ਤੇ ਹੋ ਜਾਂਦੇ ਨੇ, ਕੁਛ ਸਾਡੇ ਸਰ ਮੁਲਕ ਦੇ ਵਿੱਚ, ਸਾਡੇ ਵਸੇਬ ਦੇ ਵਿੱਚ ਨਾ ਜੀ, ਇਹ ਜਿਹੜੇ ਟੀਵੀ ਡਰਾਮਾਸ ਤੇ ਕੁਛ ਫਿਲਮਾਂ ਵਗੈਰਾ ਦੇਖ ਕੇ ਨਾ ਡਾਕਟਰ ਸਾਹਿਬ ਬਹੁਤ ਜ਼ਿਆਦਾ ਲਵ ਮੈਰਿਜਾਂ ਹੋ ਰਹੀਆਂ ਨੇ। ਕਿਉਂਕਿ ਮੈਂ ਤਾਂ ਖੁਦ ਵੀ ਇੱਕ ਜਰਨਲਿਸਟ ਹਾਂ, ਮੈਂ ਹਰ ਸਾਲ ਅਸੀਂ ਲਾਉਂਦੇ ਹਾਂ ਖਬਰਾਂ ਇਸ ਕਿਸਮ ਦੀਆਂ। ਡਾਕਟਰ ਸਾਹਿਬ ਜਿਹੜੀਆਂ ਮੁਹੱਬਤ ਦੀਆਂ ਸ਼ਾਦੀਆਂ ਨੇ ਨਾ, ਉਹ ਤੇ ਡਾਕਟਰ ਸਾਹਿਬ 88% ਨਾਕਾਮ ਹੋ ਜਾਂਦੀਆਂ। ਬਿਲਕੁਲ ਸਹੀ। ਅਸੀਂ ਪਿਛਲੇ ਸਾਲ ਦਾ ਵੀ ਇੱਕ ਪੂਰਾ ਕੱਢੀ ਸੀ, ਐਵਰੇਜ ਕੱਢੀ। ਬਿਲਕੁਲ ਸਹੀ, ਬਿਲਕੁਲ ਸਹੀ। ਉਹ ਤਾਂ ਸਰ ਜਿਨ੍ਹਾਂ ਦੇ ਵਿੱਚ ਮਾਂ ਬਾਪ ਨੂੰ ਸ਼ਾਮਲ ਨਹੀਂ ਨਾ ਕੀਤਾ ਜਾਂਦਾ, ਉਹਦੇ ਵਿੱਚ ਵੇਖੋ ਨਾ, ਜਿਹਦੇ 'ਚ ਮਾਪੇ ਸ਼ਾਮਲ ਹੁੰਦੇ ਨੇ ਨਾ, ਉਹਦੇ 'ਚ ਮੁੰਡੇ ਨੂੰ ਆਪਣੇ ਮਾਂ ਪਿਓ ਦੀ ਹਯਾ ਹੁੰਦੀ ਹੈ, ਉਹ ਏਡੀ ਛੇਤੀ ਕਰਕੇ ਕਿਸੇ ਦੀ ਧੀ ਨੂੰ ਫਟਾਫਟ ਤਲਾਕ ਨਹੀਂ ਦੇਣ ਲੱਗਦਾ, ਉਹਦਾ ਬਾਪ ਵੀ ਵਿੱਚ ਆ ਜਾਂਦਾ, ਆੜੇ ਆ ਜਾਂਦਾ, ਉਹ ਆਂਦਾ ਯਾਰ ਮੈਂ ਜਾ ਕੇ ਬੜਾ ਤਰਲਾ ਕਰਕੇ ਸਾਕ ਮੰਗ ਕੇ ਆਂਦਾ ਸਹੀ, ਖਬਰਦਾਰ ਮੇਰੀ ਧੀ ਹੈ। ਹਾਂਜੀ, ਉਹਨਾਂ ਆਪ ਸੇੜ ਕੇ ਖੜੀ ਹੁੰਦੀ ਹੈ ਨਾ ਸਰ, ਤੇ ਮਾਪੇ ਵੀ ਫਿਰ ਬਹੂ ਦੀ ਸਾਈਡ ਲੈਂਦੇ ਨੇ ਕਿ ਅਸਾਂ ਹੱਥੀਂ ਵਿਆਹ ਕੇ ਲਿਆਂਦੀ। ਹਾਂ ਜੀ, ਧੀ ਓਨ ਕਰ ਲੈਂਦੇ ਨਾ ਜੀ, ਓਨ ਕਰਦੇ ਨੇ ਉਹਨੂੰ, ਅੱਲਾਹ ਪਾਕ ਤੁਹਾਡੀ ਖੈਰ। ਬਿਲਕੁਲ ਸਹੀ। ਤੇ ਜਿਹੜੀ ਮੁੰਡੇ ਨੇ ਆਪੇ ਹੀ ਕੀਤੀ ਹੋਵੇ, ਉਹ ਫਿਰ ਮਾਪੇ ਸਰ ਉਹਨੂੰ ਕਬੂਲ ਹੀ ਨਹੀਂ ਕਰਦੇ, ਉਹ ਆਂਦੇ ਨੇ ਹੋਰੇ ਕੌਣ ਸੀ, ਕਿੱਥੋਂ ਇਹਦੇ ਮੱਥੇ ਲੱਗੀ, ਕਿਵੇਂ ਇਹਨੇ ਕਰ ਲਈ। ਹਾਂਜੀ, ਸਾਡਾ ਕਲਚਰ ਇਹ ਡਿਸਕਰੇਜ ਕਰਦਾ। ਇੱਕ ਤੇ ਮੈਂ ਅਰਜ਼ ਕਰ ਰਿਹਾ ਸੀ ਕਿ ਲਵ ਮੈਰਿਜਸ ਬਹੁਤ ਜ਼ਿਆਦਾ ਬ੍ਰੇਕ ਹੋ ਜਾਂਦੀਆਂ
ਜੀ ਬਿਲਕੁਲ। ਦੂਜਾ ਡਾਕਟਰ ਸਾਹਿਬ ਉਂਝ ਵੀ ਇਹ ਜਿੰਨੀ ਕੁ ਮਹਿੰਗਾਈ ਹੈ ਉਹ ਸਾਰੀ ਡਾਕਟਰ ਸਾਹਿਬ ਬਿੱਲ ਬਿਜਲੀ ਦੇ ਨਹੀਂ ਦਿੱਤੇ ਜਾਂਦੇ। ਇਹ ਜਿਹੜੀਆਂ ਮੈਂ ਅਰਜ਼ ਇਹ ਕਰਨਾ ਚਾਹੁੰਦਾ ਕਿ ਜਿਹੜੇ ਅੱਜ ਕੱਲ੍ਹ ਸ਼ਾਦੀਆਂ ਬਹੁਤ ਜ਼ਿਆਦਾ ਟੁੱਟ ਰਹੀਆਂ ਨੇ ਨਾ, ਬੰਧਨ ਖਤਮ ਹੋ ਰਹੇ ਨੇ, ਇਹਦੇ ਵਿੱਚ ਸਰ ਸਾਡੇ ਮੁਲਕੀ ਹਾਲਾਤ, ਮੁਆਸ਼ੀ ਹਾਲਾਤ ਬਿਲਕੁਲ ਜੀ ਉਹ ਸਾਰੇ ਫਰਿਸ਼ ਨੇ ਡਾਕਟਰ ਸਾਹਿਬ। ਉਹ ਵੀ ਬੜਾ ਸਰ ਸਾਡੀ ਗੌਰਮੈਂਟ ਵੀ ਮੈਂ ਸਮਝਦਾ ਇਨਵੋਲਵ ਹੈ ਇਹਦੇ ਵਿੱਚ। ਕਿਉਂ ਨਹੀਂ ਐਸਾ ਹਾਲਾਤ ਪੈਦਾ, ਐਸਾ ਮਾਹੌਲ ਸਾਨੂੰ ਵੀ ਅਸਰ ਕਰਦੀ ਕਿ ਅਸੀਂ ਇੱਜ਼ਤ ਨਾਲ ਰੋਟੀ ਤੇ ਖਾ ਲਈਏ ਨਾ ਸਰ। ਹਰ ਵੇਲੇ ਤੇ ਬੰਦਾ ਜਨਾਨੀ ਰੋਟੀ ਤੇ ਕੱਪੜੇ ਤੋਂ ਲੜਨ ਡਏ ਨੇ ਪਰੇਸ਼ਾਨ। ਡਾਕਟਰ ਸਾਹਿਬ ਮੈਂ ਸਮਝਦਾ ਕਿ ਮਿਨ ਹੈਸੁਲ ਕੌਮ ਅਸੀਂ ਝੂਠ ਬਹੁਤ ਬੋਲਦੇ। ਝੂਠ ਜਿਹੜਾ ਨਾ ਜੀ, ਝੂਠ ਜਿਸ ਕੰਮ ਦੀ ਬੁਨਿਆਦ ਝੂਠ ਤੇ ਰੱਖੀ ਜਾਣੀ ਹੈ ਨਾ ਜੀ, ਉਹਦੀ ਬਰਬਾਦੀ ਉਹ ਕਦੀ ਤੋੜ ਨਹੀਂ ਚੜਨਾ। ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਮੇਰੇ ਇੱਕ ਦੋਸਤ ਨੇ ਚੌਧਰੀ ਸਾਹਿਬ, ਸ਼ਹਿਰ ਦੇ ਮੁਅੱਜ਼ਜ਼ ਤਰੀਨ ਬੰਦੇ ਨੇ ਜੀ, ਬੜੇ ਹੀ ਸਾਬੇਸੀਅਤ ਨੇ। ਅੱਲਾਹ ਪਾਕ ਉਹਨਾਂ ਨੂੰ ਸਿਹਤ ਵੀ ਦੇਵੇ, ਆਮੀਨ। ਅੱਜ ਕੱਲ੍ਹ ਬਿਮਾਰ ਨੇ, ਤੰਦਰੁਸਤੀ ਵੀ ਦੇਵੇ। ਉਹਨਾਂ ਨੇ ਮੈਨੂੰ ਗੱਲ ਸੁਣਾਈ। ਉਹਨਾਂ ਨੇ ਕਿਹਾ ਜੀ ਮੈਂ ਆਪਣੀ ਬੇਟੀ ਦਾ ਰਿਸ਼ਤਾ ਵੇਖਣ ਵਾਸਤੇ ਇੱਕ ਦਫਾ ਜੀ ਸ਼ਹਿਰ ਦੀ ਇੱਕ ਬੜੀ ਪੋਸ਼ ਆਬਾਦੀ ਹੈ ਜੀ, ਉੱਥੇ ਮੈਂ ਗਿਆ ਤੇ ਕਹਿੰਦਾ ਜੀ ਮੈਂ ਗਿਆ ਤੇ ਉਹਨਾਂ ਨੇ ਬੜਾ ਯਾਨੀ ਕਿ ਖਾਣ ਦੀਆਂ ਚੀਜ਼ਾਂ ਬੜੀਆਂ ਰੱਖੀਆਂ ਦੀਆਂ, ਬੜੀ ਆਓ ਭਗਤ ਕੀਤੀ, ਘਰ ਵੀ ਬੜਾ ਫਰਨਿਸ਼ ਹੈਗਾ ਸੀ ਜੀ ਜੀ ਜੀ। ਤੇ ਪਹਿਲੀ ਮੁਲਾਕਾਤ ਦੇ ਵਿੱਚ ਹੀ ਨਾ ਉਹਨਾਂ ਗੱਲਾਂ ਦੇ ਵਿੱਚ ਲੜਕੇ ਵਾਲੇ ਜਿਹੜੇ ਸਨ, ਲੜਕੇ ਵਾਲਿਆਂ ਨੇ ਦੱਸਿਆ ਜੀ ਕਿ ਅਸੀਂ ਘਰ ਨਵਾਂ ਹੀ ਸ਼ਿਫਟ ਹੋਏ ਹਾਂ, ਇੱਥੇ ਥੋੜੇ ਦਿਨ ਹੋਏ ਨੇ ਜੀ, ਤੇ ਇਹ ਨਾਲ ਵਾਲਾ ਘਰ ਵੀ ਅਸੀਂ ਬਣਾਉਂਦੇ ਪਏ ਹਾਂ ਆਪਣੇ ਇਸ ਬੱਚੇ ਵਾਸਤੇ ਜਿਹਦੀ ਅਸੀਂ ਸ਼ਾਦੀ ਕਰਨੀ ਹੈ। ਵਾਹ ਵਾਹ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਨਾਲ ਵਾਲੇ ਘਰ ਹੀ ਜਦੋਂ ਇਹਦੀ ਸ਼ਾਦੀ ਹੋਵੇ ਤੇ ਇੱਥੇ ਰੱਖੀਏ ਜੀ, ਸੈਪਰੇਟ ਰੱਖੀਏ, ਘਰ ਜੋ ਬਣਾਉਂਦੇ ਪਏ। ਹਾਂਜੀ ਹਾਂਜੀ। ਤੇ ਨਾਲ ਹੀ ਗੱਲਾਂ 'ਚ ਉਹਨਾਂ ਨੇ ਦੱਸਿਆ ਜੀ ਕਿ ਮਕਸਦ ਫੈਕਟਰੀ ਹੈ, ਕੰਮ ਸਾਡਾ ਬੜਾ ਅੱਛਾ ਹੈ, ਐਕਸਪੋਰਟ ਦਾ ਵੀ ਬਿਜ਼ਨਸ ਹੈ ਜੀ। ਤੇ ਜਦੋਂ ਉਹਨਾਂ ਨੂੰ ਰੁਖਸਤ ਕਰਨ ਆਏ ਤੇ ਦੱਸਿਆ ਕਿ ਇਹ ਜਿਹੜੀਆਂ 2-3 ਗੱਡੀਆਂ ਖੜੀਆਂ ਨੇ ਜੀ, ਇੱਕ ਮੁਲਾਜ਼ਮਾਂ ਵਾਸਤੇ ਵੇ, ਇੱਕ ਬੱਚਿਆਂ ਵਾਸਤੇ ਵੇ ਜੀ ਜੀ ਜੀ, ਤੇ ਇਸ ਤਰ੍ਹਾਂ ਵੇ। ਉਹ ਗੱਲਾਂ 'ਚ ਜਦੋਂ ਅਸੀਂ ਵੀ ਦੇਖਿਆ ਸਰ, ਸ਼ਾਦੀ ਵਿਆਹ ਅਸੀਂ ਵੀ ਬੱਚਿਆਂ ਦੀਆਂ ਕੀਤੀਆਂ ਨੇ ਸ਼ਾਦੀਆਂ, ਅੱਲਾਹ ਪਾਕ ਦਾ ਇਹਸਾਨ ਹੋਇਆ। ਤੇ ਡਾਕਟਰ ਸਾਹਿਬ ਇੱਕ ਦੂਜੇ ਨੂੰ ਨਾ ਜੀ ਆਪਣਾ ਉਹਦੇ ਤੇ ਅਸਰ ਅੰਦਾਜ਼ ਹੋਣ ਵਾਸਤੇ ਉਹ ਗੱਲਾਂ 'ਚ ਨਾ ਜੀ ਆਪਣੇ ਲੋ ਆਪਣੀ ਆਜਜ਼ੀ ਵੀ ਦੱਸੀ ਜਾਂਦੇ ਨੇ ਤੇ ਆਪਣੀ ਕੁੱਲ ਔਕਾਤ ਵੀ ਦੱਸ ਦਿੰਦੇ ਨੇ ਕਿ ਇੰਨਾ ਕੁ ਸਾਡੇ ਕੋਲ ਸਰਮਾਇਆ, ਇੰਨੀਆਂ ਕੁ ਕਾਰਾਂ ਨੇ ਤੇ ਇੰਨਾ ਕੁ ਸਾਰਾ ਗੱਲਾਂ ਬਾਤਾਂ 'ਚ ਜਿਤਾ ਦਿੰਦੇ ਨੇ। ਬਿਲਕੁਲ ਜੀ। ਅੱਛਾ ਉਹ ਡਾਕਟਰ ਸਾਹਿਬ ਚੂੰਕਿ ਇਹ ਜਦੋਂ ਆਏ ਸਨ ਇਹਨਾਂ ਨੇ ਆਪਣੀ ਗੱਡੀ ਤੇ ਬਾਹਰ ਹੀ ਖੜੀ ਕੀਤੀ ਹੋਈ ਸੀ, ਇਹਨਾਂ ਨੇ ਤੇ ਗਰਾਜ ਦੇ ਅੰਦਰ ਨਹੀਂ ਨਾ ਖੜੀ ਕੀਤੀ। ਹੁਣ ਜਨਾਬ ਦੀ ਗੱਡੀ ਜਦੋਂ ਖੜੀ ਹੋਵੇ ਤੇ ਮੈਨੂੰ ਜਾਂ ਮੇਰੇ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਨਾਬ ਦੀ ਗੱਡੀ ਫਲਾਣ ਨੰਬਰ ਦੀ ਖੜੀ ਹੈ ਤੇ ਇਹਦਾ ਮਤਲਬ ਡਾਕਟਰ ਸਾਹਿਬ ਕਿਤੇ ਇੱਥੇ ਹੀ ਨੇ ਜੀ ਜੀ। ਤੇ ਫਿਰ ਤੇ ਸਾਡੇ ਤੇ ਫਰਜ਼ ਹੋ ਜਾਂਦਾ, ਅਸੀਂ ਤਾਂ ਉੱਥੋਂ ਹਿੱਲ ਹੀ ਨਹੀਂ ਸਕਦੇ ਜਿੰਨੀ ਦੇਰ ਤੱਕ ਜਨਾਬ ਦੀ ਜ਼ਿਆਰਤ ਨਾ ਕਰੀਏ। ਹਾਂਜੀ ਹਾਂਜੀ। ਅੱਛਾ ਇਹ ਜਦੋਂ ਹੁਣ ਉੱਥੋਂ ਘਰੋਂ ਬਾਹਰ ਨਿਕਲੇ ਨਾ ਜੀ, ਤੇ ਇਹ ਇੰਜ ਗੱਡੀ ਪਰਤਾਉਂਦੇ ਪਏ ਸਨ ਨਾ, ਤੇ ਇੱਕ ਇਹਨਾਂ ਦਾ ਪੁਰਾਣਾ ਮੁਲਾਜ਼ਮ ਜਿਹੜਾ ਬੜੀ ਦੇਰ ਇਹਨਾਂ ਦੇ ਘਰ ਕੰਮ ਕਰਦਾ ਰਿਹਾ ਜੀ ਜੀ, ਔਰ ਉਹ ਹੁਣ ਮਜ਼ਦੂਰਾਂ ਦੇ ਨਾਲ, ਮਿਸਤਰੀਆਂ ਦੇ ਨਾਲ ਕੰਮ ਕਰਦਾ ਸੀ ਜੀ ਜੀ, ਤੇ ਉਹ ਇਹਨਾਂ ਦੀ ਕਿਸਮਤ ਚੰਗੀ ਕਿ ਉਹ ਨਾਲ ਵਾਲੇ ਘਰ ਦੇ ਵਿੱਚ ਹੀ ਉਹ ਮਜ਼ਦੂਰ ਲੱਗਿਆ ਹੋਇਆ ਸੀ। ਅੱਛਾ, ਜਿਹੜਾ ਇਹ ਆਪਣੇ ਬੱਚੇ ਵਾਸਤੇ ਮਕਾਨ ਬਣਾ ਰਿਹਾ ਸਨ, ਜਿਹੜਾ ਇਹਨਾਂ ਦੱਸਿਆ ਗਿਆ ਨਾਲ ਦਾ ਘਰ ਸੀ ਆਪਣੇ ਬੇਟੇ ਲਈ ਬਣਾ, ਜਿਹੜਾ ਉਹਨਾਂ ਨੇ ਬੱਚੇ ਵਾਲਿਆਂ ਨੇ ਦੱਸਿਆ। ਹਾਂ, ਤੇ ਇਹ ਬੇਟੀ ਵਾਲੇ ਚੌਧਰੀ ਸਾਹਿਬ ਨੇ, ਬੇਟੀ ਵਾਲੇ ਗਏ ਸਨ ਨਾ ਆਪਣੀ ਧੀ ਦਾ ਵਰ ਲੱਭਣ ਆਏ ਨੇ। ਅੱਛਾ ਜੋ ਗੱਡੀ ਮੋੜੀ ਨਾਲ ਹੀ ਉਹ ਆ ਗਿਆ, ਉਹਨਾਂ ਨੇ ਕਿਹਾ ਕਿ ਉਹ ਤੂੰ ਇੱਥੇ ਕੀ ਕਰਨਾ ਪਿਆ? ਉਹਨੇ ਕਿਹਾ ਭਾਜੀ ਮੈਂ ਫਲਾਣੇ ਨੇ ਨਾ ਜੀ ਵੜੈਚ ਸਾਹਿਬ ਜਿਹੜੇ, ਇਹ ਉਹਨਾਂ ਦੀ ਕੋਠੀ ਹੈ, ਇਹ ਮੈਂ ਬਣਾਉਣਾ ਪਿਆ। ਤੇ ਉਹ ਚੌਧਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਕਿਹੜੀ ਗੱਲ ਕਰਨਾ ਪਿਆ, ਸੱਜੇ ਹੱਥ ਵਾਲੀ ਕਿ ਖੱਬੇ ਹੱਥ ਵਾਲੀ? ਉਹਨਾਂ ਕਿਹਾ ਜੀ ਜਿਸ ਘਰ ਚੋਂ ਨਿਕਲੇ ਉਹਨੇ ਤੇ ਨਾਲ ਵਾਲੇ ਘਰ ਵਾਲੇ ਦੀ ਮੈਂ ਗੱਲ ਪਿਆ ਕਰਨਾ। ਅੱਛਾ। ਤੇ ਉਹਨਾਂ ਨੇ ਕਿਹਾ ਅੱਛਾ। ਉਹ ਕਹਿੰਦੇ ਨੇ ਜਨਾਬ ਇੰਨੀ ਦੇਰ ਦੇ ਵਿੱਚ ਨਾ ਚੌਧਰੀ ਸਾਹਿਬ ਥੋੜਾ ਅੱਗੇ ਹੋ ਕੇ ਖੜੇ ਹੋ ਗਏ, ਉਹਨਾਂ ਨੇ ਪੁੱਛਿਆ ਕਿ 10 ਦਾ ਇਸ਼ਾਰਾ ਕਰਕੇ ਕਿਹੜਾ ਘਰ ਹੈ? ਉਹਨੇ ਕਿਹਾ ਜੀ ਇਹ ਜਿਸ ਘਰੋਂ ਤੁਸੀਂ ਨਿਕਲੇ ਹੋ ਨਾ, ਘਰ ਇਹ ਵੀ ਵੜੈਚ ਸਾਹਿਬ ਦਾ ਹੀ ਹੈ। ਅੱਛਾ। ਤੇ ਇਹ ਇਹਨਾਂ ਦੇ ਪਿੰਡੋਂ ਬੰਦੇ ਆਏ ਨੇ, ਉਹਨਾਂ ਨੇ ਕਿਹਾ ਕੁਝ ਦਿਨਾਂ ਵਾਸਤੇ ਸਾਨੂੰ ਦਿਓ। ਤੇ ਸਵੇਰੇ ਹੀ ਉਹਨਾਂ ਨੇ ਮੈਨੂੰ 500 ਰੁਪਈਆ ਵੀ ਦਿੱਤਾ ਸੀ ਤੇ ਟੈਲੀਫੋਨ ਕੀਤਾ ਸੀ। ਉਹ ਜਿਹੜੀ ਰੈਂਟ ਕਾਰ ਹੈ ਨਾ ਜੀ, ਉੱਥੋਂ ਮੈਂ 3 ਕਾਰਾਂ ਵੀ ਲਿਆ ਕੇ ਖੜੀਆਂ ਕੀਤੀਆਂ ਨੇ ਅੰਦਰ। ਵਾਹ ਵਾਹ, ਕਿਹਦਾ ਉਹਨਾਂ ਨੇ ਅੰਦਰ ਸੈੱਟ ਲਾਇਆ ਤੇ ਕੋਠੀ ਵੀ ਆਪਣੀ ਸ਼ੋਅ ਕੀਤੀ। ਹਾਲਾਂਕਿ ਉਹ ਕੋਠੀ ਵੜੈਚ ਸਾਹਿਬ ਦੀ ਹੈ। ਤੇ ਉਹ ਕਹਿੰਦਾ ਯਾਰ ਅੱਛਾ ਤੇ ਇਹ ਫਿਰ ਕਰਦੇ ਕੀ ਨੇ? ਉਹਨੇ ਕਿਹਾ ਭਾਜੀ ਇਹ ਤਾਂ ਮੈਨੂੰ ਨਹੀਂ ਪਤਾ ਕੀ ਕਰਦੇ ਨੇ, ਲੇਕਿਨ ਇਹ ਵੇ ਕਿ ਇਹਨਾਂ ਨੇ ਆਪਣੇ ਕੋਈ ਸਾਡੇ ਕੋਲੋਂ ਤੇ ਕੁਝ ਦਿਨਾਂ ਵਾਸਤੇ ਇਹ ਲਿਆ ਘਰ, ਜਗ੍ਹਾ ਲਿਆ ਕਿਰਾਏ ਤੇ।
ਉਹ ਡਾਕਟਰ ਸਾਹਿਬ ਕਹਿਣ ਦਾ ਮਕਸਦ ਇਹ ਵੀ ਜਿਹੜਾ ਇਸ ਤਰ੍ਹਾਂ ਦਾ ਜਿਹਦੀ ਬੁਨਿਆਦ ਹੀ ਝੂਠ ਹੈ ਉਹਦਾ ਫਿਰ ਕੀ ਅੱਗਿਓਂ ਹੋਣਾ? ਡਾਕਟਰ ਸਾਹਿਬ ਖੁਦਾ ਦੀ ਕਸਮ ਹੈ, ਤੁਸੀਂ ਦੇਖੋ ਕਿ ਅਸੀਂ ਆਪਣੀ ਔਕਾਤ 'ਚ ਨਹੀਂ ਰਹਿੰਦੇ। ਡਾਕਟਰ ਸਾਹਿਬ ਅਸੀਂ ਛੋਟੇ ਛੋਟੇ ਜਿਹੜੇ ਸਾਡੇ ਵਰਗੇ ਵੀ ਲੋਕ ਨੇ ਨਾ, ਇਹ ਸਾਰੀਆਂ ਹਰਕਤਾਂ ਉਹ ਹੀ ਕਰਦੇ ਨੇ। ਬਿਲਕੁਲ। ਦੇਖੋ ਨਾ ਤੁਸੀਂ, ਉਹ ਕਿਸੇ ਦੇ ਘਰੋਂ ਅੱਛਾ ਡਿਨਰ ਸੈੱਟ ਮੰਗ ਕੇ ਲੈ ਆਉਣਾ ਪ੍ਰਾਹੁਣਿਆਂ ਦੇ ਵਾਸਤੇ, ਔਰ ਐਸਾ ਦੇਖਿਆ ਗਿਆ, ਖੁਦਾ ਜਾਣਦਾ, ਤੁਹਾਡੀ ਗੱਲ ਤੋਂ ਯਾਦ ਆਇਆ ਕਿ ਡਾਕਟਰ ਸਾਹਿਬ ਲੋਕਾਂ ਦਾ ਸੋਫਾ ਆਰਜ਼ੀ ਤੌਰ ਤੇ ਮੰਗ ਲਿਆਉਂਦੇ ਨੇ, ਸਾਡੇ ਘਰ ਪ੍ਰਾਹੁਣੇ ਆਉਣੇ, ਸਾਡੇ ਘਰ ਤੇ ਟੁੱਟਾ ਸੋਫਾ ਤੇ ਮਿਹਰਬਾਨੀ ਕਰਕੇ ਜਰਾ ਆਪਣਾ ਦਿਹਾੜੀ ਲਈ ਦੇ ਦਿਓ। ਦੇਖੋ ਸਰ, ਇਹ ਸਾਰਾ ਉਹ ਡਰਾਮਾਟਾਈਜ਼ ਕਰ ਰਹੇ ਨੇ ਨਾ, ਡਰਾਮੇ ਦਾ ਸੈੱਟ ਲਾ ਰਹੇ ਨੇ। ਬਾਅਦ ਵਿੱਚ ਸਰ ਪਤਾ ਲੱਗਦਾ ਕਿ ਨਾ ਮੁੰਡਾ ਕਿਸੇ ਕਾਬਲ ਹੈ, ਨਾ ਉਹਦੀ ਕੋਈ ਜੌਬ ਅੱਛੀ ਹੈ। ਤੇ ਦੇਖੋ ਰਿਸ਼ਤਾ ਤੁਸੀਂ ਫਰਮਾਇਆ ਕਿ ਸ਼ਹਿਰ ਦੇ ਸਭ ਤੋਂ ਮੁਅੱਜ਼ਜ਼ ਬੰਦੇ ਨੇ ਚੌਧਰੀ ਸਾਹਿਬ। ਮੈਨੂੰ ਇੱਕ ਹੋਰ ਗੱਲ ਯਾਦ ਆ ਗਈ, ਮੇਰੇ ਦੋਸਤ ਨੇ ਸੱਟੇ ਟਾਉਣ ਰਹਿੰਦੇ ਨੇ ਜੀ, ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਉਹਨਾਂ ਦੇ ਘਰ ਇੱਕ ਆਪਾ ਜੀ ਪੜ੍ਹਾਉਣ ਆਉਂਦੇ ਸਨ, ਬੜੀ ਦੇਰ ਦੇ ਬੱਚੀਆਂ ਨੂੰ ਪੜ੍ਹਾਉਂਦੇ ਸਨ, ਤੇ ਉਹ ਆਪਾ ਜੀ ਬੜੇ ਇੰਤਹਾਈ ਨੇ ਖਤੂਨ ਸਨ, ਤੇ ਉਹ ਨਾ ਜਿਹੜੀ ਬਾਜੀ ਨੇ ਉਹ ਆਪਾ ਜੀ ਨੂੰ ਕੋਲੋਂ ਇਸਤਿਖਾਰੇ ਵੀ ਕਰਵਾਉਂਦੇ ਹੁੰਦੇ ਸਨ। ਤੇ ਇੱਕ ਦਫਾ ਉਹਨਾਂ ਦੀ ਇੱਕੋ ਹੀ ਬੇਟੀ ਸੀ, ਇੱਕ ਦਫਾ ਉਹਨਾਂ ਨੇ ਕਿਹਾ ਜੀ ਕਿ ਬੇਟੀ ਦੇ ਵਾਸਤੇ ਵੀ ਆਪਾ ਜੀ ਤੁਸੀਂ ਦੁਆ ਕਰਨੀ। ਆਪਾ ਜੀ ਚੂੰਕਿ ਮੁਖਤਲਿਫ ਘਰਾਂ ਜਾਂਦੇ ਸਨ ਜੀ, ਤੇ ਆਪਾ ਜੀ ਨੇ ਇੱਕ ਦਿਨ ਕਿਹਾ ਕਿ ਇੱਕ ਰਿਸ਼ਤਾ ਦੱਸਿਆ ਉਹਨਾਂ ਨੂੰ, ਤੇ ਇਸੇ ਤਰ੍ਹਾਂ ਹੀ ਉਹ ਗਏ ਉੱਥੇ। ਜਨਾਬ ਉਹਨਾਂ ਨੇ ਦੱਸਿਆ ਜੀ ਕਿ ਇਹ ਬੱਚਾ ਸਾਡੀ ਫਲਾਨੀ ਫੈਕਟਰੀ ਹੈ ਜੀ, ਔਰ ਉੱਥੇ ਕੰਮ ਕਰਦਾ ਹੈ। ਉਹਨਾਂ ਨੇ ਵਿਚਾਰਿਆਂ ਨੇ ਰਿਸ਼ਤਾ ਘਰ ਛੱਡਿਆ ਜੀ ਜੀ। ਉਹ ਬਾਅਦ 'ਚੋਂ ਪਤਾ ਲੱਗਾ ਕਿ ਜਨਾਬ ਉਹ ਬੱਚੇ ਜਿਹੜੇ ਨੇ ਉਹਦੇ ਮਾਮੂ ਦੀ ਫੈਕਟਰੀ ਸੀ ਉਹ, ਤੇ ਬੱਚਾ ਕੰਮ ਤੇ ਉੱਥੇ ਜ਼ਰੂਰ ਕਰਦਾ ਸੀ, ਲੇਕਿਨ ਮਾਮੇ ਦੀ ਫੈਕਟਰੀ 'ਚ ਕਰਦਾ ਸੀ, ਮੁਲਾਜ਼ਮ ਸੀ, 25,000 ਰੁਪਏ ਦਾ ਮੁਲਾਜ਼ਮ। ਦੇਖੋ ਨਾ ਜੀ ਡਾਕਟਰ ਸਾਹਿਬ, ਇਹ ਮਕਸਦ ਹੈ ਜਿਹੜਾ ਜਿੰਨੀ ਦੇਰ ਤੱਕ ਇਹ ਝੂਠ ਔਰ ਇਸ ਤਰ੍ਹਾਂ ਦੀ ਬੁਨਿਆਦ ਗਲਤ ਹੈ ਜਿਹੜੀ ਡਾਕਟਰ ਸਾਹਿਬ, ਉਹ ਫਿਰ ਅੱਗੇ ਕਿੱਥੋਂ ਚੱਲਣੀ? ਉਹ ਫਿਰ ਸਰ ਤੋੜ ਨਹੀਂ ਨਿਭਦੀ, ਉਹ ਫਿਰ ਘਰ ਟੁੱਟ ਜਾਂਦੇ ਨੇ। ਸਰ ਦੇਖੋ ਨਾ, ਜਿਨ੍ਹਾਂ ਦੀ ਬੇਟੀ ਹੈ ਉਹ ਬਹੁਤ ਮਾਸ਼ਾਅੱਲਾ ਹਾਈ ਫਾਈ ਲੋਕ ਨੇ, ਆਲਾ ਦਰਜੇ ਦੇ ਲੋਕ ਨੇ, ਉਹਨਾਂ ਨੂੰ ਵਹਾਈ ਫੈਕਟਰੀ ਸਕੇ ਮਾਮੇ ਦੀ ਤੇ ਅੱਗੋਂ ਭਨੇਵੇਂ ਨਾਲ ਵਿਆਹ ਹੋ ਗਿਆ, ਜਿਹੜਾ ਕਿ ਉਸੇ ਹੀ ਫੈਕਟਰੀ 'ਚ 25,000 ਰੁਪਏ ਤਨਖਾਹ ਲੈ, 25,000 ਰੁਪਏ ਦਾ। ਤੇ ਡਾਕਟਰ ਸਾਹਿਬ ਫਿਰ ਉਹ ਕਿੱਥੇ ਵਿਆਹ ਤੋੜ ਚੜਨਾ? ਇਹ ਬੜੀ ਵੱਡੀ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਲੋਕਾਂ ਨੂੰ ਆਪਣੇ ਬੱਚਿਆਂ ਦੇ ਰਿਸ਼ਤੇ ਸੱਚ ਬੋਲ ਕੇ ਡਾਕਟਰ ਸਾਹਿਬ, ਮੈਂ ਸਮਝਦਾ ਕਿ ਵਾਲਿदैन ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਨਾ ਜੀ, ਸਭ ਤੋਂ ਬਿਹਤਰ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰੋ, ਉਹਨਾਂ ਨੂੰ ਸੱਚ ਸਿਖਾਈਏ, ਉਹਨਾਂ ਨੂੰ ਕੰਮ ਕਰਨਾ ਸਿਖਾਈਏ, ਵੱਡਿਆਂ ਦਾ ਅਦਬ ਸਿਖਾਈਏ ਜੀ। ਔਰ ਡਾਕਟਰ ਸਾਹਿਬ, ਇਹ ਜਿਹੜਾ ਸਾਡੇ ਘਰਾਂ ਦੇ ਵਿੱਚ ਇੱਕ ਇਹ ਵੀ ਹੈਗਾ ਨਾ ਜੀ ਕਿ ਅਸੀਂ ਪਹਿਲੋਂ ਤੇ ਆਪਣੇ ਬੱਚਿਆਂ ਦੇ ਵਿੱਚ ਜ਼ਹਿਰ ਪੜ ਰਹੇ ਹਾਂ ਨਾਨਕਿਆਂ ਦੇ ਖਿਲਾਫ ਜਾਂ ਦਾਦਕਿਆਂ ਦੇ। ਹਾਂਜੀ, ਠੀਕ ਹੈ ਨਾ ਜੀ। ਫਿਰ ਜਦੋਂ ਇਹ ਬੱਚੇ ਵੱਡੇ ਹੁੰਦੇ ਨੇ ਤੇ ਸਾਰੀ ਉਮਰ ਇਹਨਾਂ ਨੇ ਉਹ ਜ਼ਹਿਰ ਹੀ ਸੁਣਿਆ ਹੁੰਦਾ, ਲੇਕਿਨ ਹੁਣ ਪਤਾ ਚੱਲ ਗਿਆ ਕਿ ਬਈ ਕੋਈ ਰਿਸ਼ਤਾ ਚੰਗਾ ਨਿਕਲ ਆਇਆ ਜੀ, ਹੁਣ ਅਸੀਂ ਕੋਸ਼ਿਸ਼ ਕਰਨੇ ਕਿ ਉੱਤੇ ਕਰ ਦਈਏ, ਲੇਕਿਨ ਭਰਿਆ ਹੋਇਆ ਜ਼ਹਿਰ ਅਸੀਂ ਬੱਚੇ ਦੇ ਵਿੱਚ। ਹਾਂਜੀ, ਮੈਂ ਫੁੱਫੀ ਦੇ ਖਿਲਾਫ, ਮਾਮੇ ਦੇ ਖਿਲਾਫ, ਚਾਚੇ ਦੇ ਖਿਲਾਫ, ਤਾਏ ਦੇ ਖਿਲਾਫ। ਡਾਕਟਰ ਸਾਹਿਬ ਬੜੀ ਬਾਰੀਕ ਬੀਨੀ ਦੀ ਗੱਲ, ਜ਼ਹਿਰ ਤੇ ਭਰਿਆ ਹੋਇਆ ਸੀ, ਤੇ ਫਿਰ ਹੁਣ ਇਹ ਜ਼ਹਿਰ ਨੇ ਮੁਹੱਬਤ ਕਿਵੇਂ ਬਦਲਣਾ? ਰਿਸ਼ਤਾ ਘਰ ਛੜਿਆ ਹੁਣ ਪੈਸੇ ਦੀ ਵਜ੍ਹਾ ਦੇ ਨਾਲ, ਸਾਰੀ ਉਮਰ ਕੀਤੀਆਂ ਬਦਖੋਈਆਂ ਚੁਗਲੀਆਂ। ਹਾਂਜੀ, ਇੱਕ ਤੇ ਅਸੀਂ ਬੱਚਿਆਂ ਦੀ ਤਰਬੀਅਤ ਅੱਛੀ ਕਰੀਏ ਡਾਕਟਰ ਸਾਹਿਬ, ਬਹੁਤ ਆਲਾ ਡਾਕਟਰ ਸਾਹਿਬ, ਬਹੁਤ ਆਲਾ। ਦੂਸਰਾ ਡਾਕਟਰ ਸਾਹਿਬ, ਮੈਂ ਸਮਝਦਾ ਕਿ ਇੱਕ ਤੇ ਵੀ ਅਰੇਂਜ ਮੈਰਿਜ ਜੀ, ਜਿਹਦੇ ਵਿੱਚ ਵੱਡੇ ਨੇ, ਮਕਸਦ ਇਹ ਵੀ ਕਿ ਉਹਨਾਂ ਦਾ ਬੜਾ ਇਹਤਰਾਮ ਹੈ, 100 ਬੰਧਨ ਨੇ ਜੀ ਜੀ। ਬੱਚਾ ਜਾਂ ਜਿਹੜਾ ਵੀ ਇਹ ਕੋਈ, ਉਹ ਜਦੋਂ ਵੀ ਕੋਈ ਸੋਚੇਗਾ ਕੋਈ ਐਸੀ ਵੈਸੀ ਗੱਲ, ਤੇ ਉਹਨੂੰ ਖੌਫ ਆਏਗਾ ਆਪਣੇ ਰਿਸ਼ਤੇ ਦਾ, ਆਪਣੇ ਭਣਵਈਏ ਦਾ, ਭੈਣ ਦਾ, ਚਾਚੇ, ਮਾਮੇ, ਤਾਏ, ਮਾਂ ਦਾ, ਇਸ ਤਰ੍ਹਾਂ ਸਰ, ਤੇ ਕੁਛ ਬੱਚਤ ਹੋ ਜਾਏਗੀ ਸਰ। ਇੱਕ ਡਾਕਟਰ ਸਾਹਿਬ ਫੋਰਸ ਮੈਰਿਜ ਜੀ ਜੀ, ਜਿਹੜੀ ਵਡੇਰੇ ਕਰ ਦਿੰਦੇ ਨੇ, ਉਹ ਵੀ ਜ਼ਿਆਦੇ ਸਰ, ਉਹ ਨਹੀਂ ਹੋਣੀ ਚਾਹੀਦੀ, ਉਹ ਨਹੀਂ ਹੋਣਾ ਚਾਹੀਦਾ। ਬੱਚਿਆਂ ਦੀ ਵਿੱਚ ਕੰਸਲਟੇਸ਼ਨ ਲਾਜ਼ਮੀ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ। ਉਹਨਾਂ ਦੀ ਸਰ ਰਾਏ, ਉਹਨਾਂ ਦੀ ਮੁਸ਼ਾਵਰਤ ਬਿਲਕੁਲ ਕਰਨ ਤੋਂ ਬਗੈਰ ਤੇ ਨਬੀ ਪਾਕ ਦਾ ਵੀ ਹੁਕਮ ਨਹੀਂ। ਅੱਲਾਹ ਤੁਹਾਡਾ ਭਲਾ ਕਰੇ। ਜੇ ਸਰ ਟੋਟਲੀ ਬੱਚਿਆਂ ਦੀ ਪਸੰਦ ਦੀ ਸ਼ਾਦੀ, ਲਵ ਮੈਰਿਜ ਜਿਹੜੀ ਹੈ, ਜੇ ਅਸੀਂ ਉਹਨੂੰ ਅੱਛੀ ਨਜ਼ਰ ਨਾਲ ਨਹੀਂ ਵੇਖਦੇ, ਤੇ ਫਿਰ ਜਿਵੇਂ ਤੁਸੀਂ ਫਰਮਾਇਆ ਨਾ ਕਿ ਜਿਹੜੀਆਂ ਫੋਰਸਡ ਮੈਰਿਜ ਨੇ, ਉਹ ਵੀ ਨਹੀਂ ਸਰ, ਉਹ ਵੀ ਨਹੀਂ ਹੋਣੀ ਚਾਹੀਦੀ, ਕਾਬਿਲ ਸਤਾਇਸ਼ ਨਹੀਂ ਹੈ। ਡਾਕਟਰ ਸਾਹਿਬ, ਬੀਇੰਗ ਅ ਡਾਕਟਰ, ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਕਜ਼ਨ ਮੈਰਿਜ ਹੈ ਜੀ,
ਇਹਦੇ ਅਗਰ ਕਿਸੇ ਤੁਸੀਂ ਸਮਝਦੇ ਹੋ ਕਿ ਕਿਤੇ ਇਹਦੇ ਕੋਈ ਫਾਇਦੇ ਨੇ ਤੇ ਜਨਾਬ ਇਹਦੇ ਕੋਈ ਮੈਡੀਕਲ ਦੇ ਨੁਕਸਾਨ ਵੀ ਨੇ, ਬਹੁਤ ਜ਼ਿਆਦਾ ਸਰ, ਬਹੁਤ ਜ਼ਿਆਦਾ। ਤੁਸੀਂ ਦੇਖੋ ਨਾ ਡਾਕਟਰ ਸਾਹਿਬ, ਤੁਸੀਂ ਉਹ ਬੱਚੇ ਦੇਖੋ ਜਿਹੜੇ ਥੈਲਾਸੀਮੀਆ ਦੇ ਮਰੀਜ਼ ਨੇ, ਹਾਂ ਜੀ, ਤੁਸੀਂ ਉਹ ਵੇਖੋ ਜਿਨ੍ਹਾਂ ਨੂੰ ਬਚਪਨ 'ਚ ਸ਼ੂਗਰ ਹੋ ਜਾਂਦੀ ਹੈ ਸਰ, ਤੁਸੀਂ ਉਹ ਬੱਚੇ ਵੇਖੋ ਜਿਨ੍ਹਾਂ ਨੂੰ ਬਚਪਨ 'ਚ ਦਮਾ ਹੋ ਜਾਂਦਾ ਹੈ, ਤੁਸੀਂ ਉਹ ਬੱਚੇ ਵੇਖੋ ਜਿਨ੍ਹਾਂ ਨੂੰ ਮਕਸਦ ਇਹ ਵੇ ਕਿ ਮੈਂਟਲ ਡਿਸਆਰਡਰ ਆ ਜਾਂਦਾ, ਹੀਮੋਫੀਲੀਆ ਹੋ ਜਾਂਦਾ। ਤੇ ਇਹ ਜਨਾਬ ਪਤਾ ਚੱਲਦਾ ਹੈ ਕਿ ਇਹ ਕਜ਼ਨ ਮੈਰਿਜ ਦਾ ਸਾਰੇ ਉਹਦੇ ਬਦ ਅਸਰਾਤ ਨੇ। ਕਜ਼ਨ ਮੈਰਿਜ ਜ਼ਰੂਰ ਕਰੋ, ਲੇਕਿਨ ਉਸ ਤੋਂ ਪਹਿਲਾਂ ਬੱਚੇ ਦੇ ਟੈਸਟ ਕਰਾਓ। ਅਗਰ ਖੁਦਾ ਨਾ ਖਾਸਤਾ ਕੋਈ ਐਸਾ ਟੈਸਟ ਹੈ ਪੋਜ਼ਿਟਿਵ ਆਉਂਦਾ ਹੈ, ਰਿਸਕ ਹੋ ਜਾਂਦਾ ਹੈ ਕਿ ਦੋਨੋਂ ਹੀ ਥੈਲਾਸੀਮੀਆ ਮਾਈਨਰ ਨੇ ਜਾਂ ਇੱਕ 'ਚ ਮੇਜਰ ਇੱਕ 'ਚ ਮਾਈਨਰ ਹੈ, ਤੇ ਇਸ ਕੰਮ ਤੋਂ ਕਦੀ ਰਿਸਕ ਨਾ ਲਓ। ਇਹ ਰਿਸਕ ਨਾ ਲਓ, ਇਹ ਆਪਣੀ ਔਲਾਦ ਨੂੰ ਪੜ੍ਹਨੇ ਪਾਉਣ ਵਾਲਾ ਕੰਮ ਹੈ। ਡਾਕਟਰ ਸਾਹਿਬ ਇੱਕ ਇਹ ਵੀ ਚਲ ਮੈਡੀਕਲੀ ਵੀ ਤੁਹਾਡੇ ਕੋਲ ਇੱਕ ਦੋ ਹੋਰ ਗੱਲਾਂ ਵੀ ਪੁੱਛਣੇ ਆ। ਡਾਕਟਰ ਸਾਹਿਬ ਇਹ ਬਰਾਏ ਕਰਮ ਦੱਸੋ ਕਿ ਜਿਹੜਾ ਅਸੀਂ ਬੜਾ ਸਟ੍ਰਿਕਟਲੀ ਸਾਡੇ ਕੁਝ ਘਰਾਣੇ ਕੁਝ ਬਰਾਦਰੀਆਂ ਅਸੀਂ ਨਹੀਂ ਜੀ ਅਸੀਂ ਬਰਾਦਰੀ ਤੋਂ ਬਾਹਰ ਨਹੀਂ ਕਰਨਾ, ਉਹਦੇ ਨਾਲ ਵੀ ਫਿਰ ਡਾਕਟਰ ਸਾਹਿਬ ਬੱਚੀਆਂ ਵੱਡੀਆਂ ਹੋ ਜਾਂਦੀਆਂ। ਹੁਣ ਬਰਾਦਰੀ 'ਚ ਜਾਂ ਖਾਨਦਾਨ 'ਚ ਰਿਸ਼ਤਾ ਮਿਲ ਹੀ ਨਹੀਂ ਰਿਹਾ ਚੰਗਾ, ਤੇ ਉਹ ਆਂਦੇ ਨੇ ਨਹੀਂ ਜੀ ਸਾਡੀ ਪਹਿਲੀ ਬਾਹਰ ਨਾ ਜਾਏ, ਸਾਡੀ ਫੈਕਟਰੀ ਨਾ ਵੰਡ ਕਤੇ, ਸਾਡੀ ਜ਼ਰੀ ਜ਼ਮੀਨ, ਸਾਡਾ ਜ਼ਿਮੀਂਦਾਰ ਕਾਸ਼ਤਕਾਰ ਘਰਾਣੇ ਜਿਹੜੇ ਨੇ ਨਾ ਸਰ, ਉਹਨਾਂ 'ਚ ਬਹੁਤ ਇੱਕ ਇੱਲਤ ਪਾਈ ਜਾਂਦੀ ਹੈ। ਮੈਂ ਸਮਝਣਾ ਕਿ ਅਗਰ ਉਹਨੂੰ ਬਰਾਦਰੀ 'ਚ ਨਹੀਂ ਕੋਈ ਅੱਛਾ ਮਿਲ ਰਿਹਾ ਰਿਸ਼ਤਾ, ਅਗਰ ਡਾਕਟਰ ਸਾਹਿਬ ਖਾਨਦਾਨ 'ਚ ਨਹੀਂ ਮਿਲ ਰਿਹਾ, ਤੇ ਉਹ ਬੱਚੀ ਨੂੰ ਵਡੇਰਾ ਕਰ ਛੱਡਣਾ ਜਾਂ ਬੱਚੀ ਦੀ ਸ਼ਾਦੀ ਨਾ ਕਰਨੀ ਜਾਂ ਕੁਰਾਨੇ ਪਾਕ ਨਾਲ ਕਰ ਦੇਣੀਆਂ ਸ਼ਾਦੀਆਂ, ਬੜਾ ਡਾਕਟਰ ਸਾਹਿਬ ਮੈਂ ਸਮਝਿਆ ਔਰਤ ਦੇ ਨਾਲ ਜ਼ੁਲਮ ਹੈ ਸਰ। ਇਹ ਸਦੀ 'ਚ ਵੀ ਹੋ ਰਿਹਾ ਜੀ, ਔਰ ਮਾਂ ਪਿਓ ਕਰਦੇ ਪਏ ਨੇ, ਰਿਸ਼ਤੇਦਾਰ ਕਰਦੇ ਪਏ ਨੇ। ਇਹ ਮਕਸਦ ਹੈ। ਔਰ ਫਿਰ ਦੇਖੋ ਮਕਸਦ ਇਹ ਸ਼ਹਿਰ ਦੇ ਵਿੱਚ ਇੱਕ ਬੜੇ ਵੱਡੇ ਬੰਦੇ ਸਨ, ਸਟਰ ਟਾਊਨ 'ਚ ਉਹਨਾਂ ਦਾ ਘਰ ਸੀ ਉਸ ਜ਼ਮਾਨੇ 'ਚ, ਹੁਣ ਵੀ ਕੋਈ 1.5-2 ਅਰਬ ਰੁਪਏ ਦਾ, ਲੇਕਿਨ ਉਹਨਾਂ ਨੇ ਆਪਣੀ ਬੱਚੀਆਂ ਦੀ ਸ਼ਾਦੀ ਨਹੀਂ ਕੀਤੀ, ਖੁਦ ਵੀ ਵਿਚਾਰੇ ਇਸ ਦੁਨੀਆ ਤੋਂ ਚਲੇ ਗਏ, ਔਰ ਬੱਚੀਆਂ ਵੀ ਵਿਚਾਰੀਆਂ ਬਗੈਰ ਸ਼ਾਦੀ ਤੋਂ ਮੈਂ ਜਾਇਦਾਦ ਉਹ ਹੀ ਹੈ ਜਿਹੜੀ ਬਹੁਤ ਜ਼ਿਆਦਾ ਜਾਇਦਾਦ ਹੈ ਸਰ ਉਹਨਾਂ ਦੀ। ਔਰ ਲੋਕਾਂ ਨੇ ਮਤਲਬ ਬਜ਼ਾਹਿਰ ਇਸ ਵੇਲੇ ਲੋਕੀ ਵਾਹ ਰਹੇ ਨੇ, ਲੇਕਿਨ ਜਦੋਂ ਉਹ ਵਿਚਾਰੀਆਂ ਬੱਚੀਆਂ ਵੀ ਮਰ ਗਈਆਂ, ਕੁਵਾਰੀਆਂ ਹੀ ਬੁੱਢੀਆਂ ਹੋਈਆਂ ਨੇ, ਤੇ ਉਹ ਜਿਹੜੇ ਵਾਹ ਰਹੇ ਨੇ ਉਹ ਮਜ਼ਾਰਾ ਹੀ ਕਾਬਜ਼ ਹੋ ਜਾਂਦੇ, ਕੋਈ ਵਾਲੀ ਵਾਰਸ ਹੀ ਨਹੀਂ ਹੋ ਰਿਹਾ। ਤੇ ਇਹ ਜ਼ਿਆਦਤੀ ਡਾਕਟਰ ਸਾਹਿਬ ਤੁਸੀਂ ਜਿਵੇਂ ਫਰਮਾਇਆ ਨਾ ਕਿ ਕਜ਼ਨ ਮੈਰਿਜ ਨਾ ਕਰੋ, ਉਹਦੇ ਸਾਈਡ ਇਫੈਕਟਸ ਵੀ ਨੇ, ਤੇ ਫਿਰ ਸਰ ਬਰਾਦਰੀਓਂ ਬਾਹਰ ਜਾਣਾ ਪਏਗਾ ਨਾ, ਫਿਰ ਖਾਨਦਾਨ ਤੋਂ ਫਿਰ ਬਾਹਰ ਜਾਣਾ। ਔਰ ਪਿਆਰੇ ਨਬੀ ਪਾਕ ਦਾ ਵੀ ਇਹੀ ਫਰਮਾਨ ਹੈ ਬਿਲਕੁਲ ਕਿ ਥੋੜਾ ਹਟ ਕੇ ਦੂਰ ਰਿਸ਼ਤੇ ਕਰੋ। ਉਹ ਦੇਖੋ ਜੀ ਅਸਲ ਤੇ ਇੱਥੇ ਡਾਕਟਰ ਸਾਹਿਬ ਸਾਰੇ ਦੇ ਸਾਰੇ ਇਨਸਾਨ ਆਪਸ ਦੇ ਵਿੱਚ ਇੱਕੋ ਹੀ ਆਦਮ ਅਲੈਹਿਸਲਾਮ ਦੀ ਔਲਾਦ ਨੇ ਸਰ। ਇਹ ਤੇ ਅਸੀਂ ਐਵੇਂ ਹੀ ਕੰਧਾਂ ਬਣਾ ਲਈਆਂ ਨੇ ਵਿੱਚ ਕਰ ਲਈਆਂ ਨੇ, ਕੋਈ ਇਹਨਾਂ ਦਾ ਮੇਰਾ ਮਕਸਦ ਇਹ ਹੈ ਕਿ ਸਰ ਕਈ ਮੌਰੂਸੀ ਬਿਮਾਰੀਆਂ ਡਾਕਟਰ ਸਾਹਿਬ ਐਸੀਆਂ ਨੇ ਕਿ ਜਿਨ੍ਹਾਂ ਦੀ ਹਿਸਟਰੀ ਹੈ ਜਿਹੜੀਆਂ ਫਿਰ ਚੱਲਦੀ ਖਾਨਦਾਨ ਦੇ ਵਿੱਚ, ਤੇ ਉਹਨਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਕਿਸੇ ਸਿਹਤਮੰਦ ਖਾਨਦਾਨ ਦੇ ਵਿੱਚ ਕਿਉਂ ਨਹੀਂ ਕਰਦੇ ਅਸੀਂ ਆਪਣੇ ਧੀ ਦੀ ਜਾਂ ਪੁੱਤਰ ਦੀ ਸ਼ਾਦੀ। ਉਹ ਆਪਣੇ ਅਸੀਂ ਰਸਮਾਂ ਰਿਵਾਜ ਬਣਾਏ ਨੇ, ਮੈਂ ਚੌਧਰੀ ਹਾਂ ਜੀ, ਇਹ ਫਲਾਣਾ ਜੀ, ਇਹ ਗੈਰ ਕਾਸ਼ਤਕਾਰ ਲੋਕ ਨੇ, ਅਸੀਂ ਕਾਸ਼ਤਕਾਰ ਲੋਕ ਹਾਂ। ਹਾਲਾਂਕਿ ਡਾਕਟਰ ਸਾਹਿਬ ਉਹਨਾਂ ਦੇ ਬੱਚੇ ਵੀ ਅਗਰ ਏਡੇ ਵੱਡੇ ਆਫੀਸਰਸ ਬਣ ਗਏ ਨੇ, ਲਾਇਕ ਹੋ ਗਏ ਨੇ, ਤੇ ਚਿਦਰਾਵਾਂ ਨੂੰ ਵੀ ਫਿਰ ਆਪਣਾ ਜ਼ਰਾ ਕੋ ਸਿਰ ਨੀਵਾਂ ਕਰਨਾ ਚਾਹੀਦਾ। ਬਿਲਕੁਲ ਜੀ, ਔਰ ਉਹਨਾਂ ਨੂੰ ਆਪਣਾ ਪੋਜ਼ਿਟਿਵ ਰੋਲ ਕਰਨਾ ਚਾਹੀਦਾ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਕਿ ਜਿਹੜਾ ਤਾਲੀਮ ਦੀ ਕਮੀ ਹੈ, ਖਾਸ ਕਰ ਸਾਡੇ ਜਿਹੜੇ ਰੂਰਲ ਏਰੀਆਜ਼ ਨੇ, ਛੋਟੀ ਉਮਰ ਦੇ ਵਿੱਚ ਸ਼ਾਦੀ ਕਰ ਦਿੰਦੇ ਨੇ, ਦਾਦੀ ਦਾਦਾ ਮਾਂ ਪਿਓ ਦੀ ਖੁਆਇਸ਼ ਹੈ ਬੱਚੇ ਨੂੰ ਜਲਦੀ ਸ਼ਾਦੀ ਕਰ ਦਈਏ। ਬੱਚੇ ਵਿਚਾਰੇ ਉਹਨਾਂ ਨੂੰ ਇੱਕ ਤੇ ਕੋਈ ਸੈਕਸ ਐਜੂਕੇਸ਼ਨ ਨਹੀਂ ਉਹਨਾਂ ਦੇ ਕੋਲ, ਫਿਰ ਉਹਨਾਂ ਦੇ ਕੋਲ ਕੋਈ ਦੁਨਿਆਵੀ ਇਲਮ ਨਹੀਂ ਉਹਨਾਂ ਦੇ ਕੋਲ, ਫਿਰ ਉਹਨਾਂ ਦੇ ਕੋਲ ਕੋਈ ਦੀਨੀ ਇਲਮ ਨਹੀਂ ਹੈਗਾ ਉਹਨਾਂ ਦੇ ਕੋਲ ਐਸਾ ਹੀ। ਤੇ ਉਹ ਇਹ ਸਾਰੀਆਂ ਕਬਾਹਤਾਂ ਰਲਦੀਆਂ ਇਹ ਵੀ ਇੱਕ ਸਰ ਪਰੇਸ਼ਾਨੀ ਦਾ ਸਬਬ ਬਣ। ਖਵਾਤੀਨ ਬੱਚੀਆਂ ਸਾਡੀਆਂ ਜਿਹੜੀਆਂ ਨੇ ਨਾ 21% ਉਹ ਕਮ ਉਮਰੀ 'ਚ ਉਹਨਾਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ 'ਚ ਇਸ ਜਦੀਦ ਤਰੀਨ ਦੌਰ ਦੇ ਵਿੱਚ। ਔਰ ਉਹਦੇ ਨਾਲ ਸਰ ਫਿਰ ਜਿਹੜੀਆਂ ਕੰਪਲੀਕੇਸ਼ਨਸ ਬਹੁਤ ਜ਼ਿਆਦਾ ਕੰਪਲੀਕੇਸ਼ਨ ਨੇ ਜਿਹੜੀਆਂ ਮਾਂ ਤੇ ਬੱਚੇ ਨੂੰ ਪੈਦਾ ਹੁੰਦੀਆਂ ਨੇ ਛੋਟੀ ਛੋਟੀ ਉਮਰ ਦੇ ਵਿੱਚ। ਬਿਲਕੁਲ ਦੇਖੋ ਨਾ ਜੀ, ਇੱਕ ਨਸਲ ਹੀ ਭੈੜੀ ਪੈਦਾ ਹੋ ਗਈ ਨਾ ਜੀ। ਮਕਸਦ ਬਿਮਾਰ ਨਸਲ ਦੇ ਲਈ ਤੁਸੀਂ ਮਾਂ ਵੀ ਬਿਮਾਰ ਹੋ ਗਈ, ਬੱਚਾ ਵੀ ਬਿਮਾਰ ਹੋ ਗਿਆ। ਸਾਰੀ ਦੁਨੀਆ ਦਾ ਫੋਕਸ ਡਾਕਟਰ ਸਾਹਿਬ ਇਸ ਟਾਈਮ ਮੈਟਰਨਲ ਔਰ ਚਾਈਲਡ ਹੈਲਥ ਦੇ ਉੱਤੇ। ਇਸ ਲਈ ਇਹ ਕਿ ਦੇਖੋ ਜੀ ਇੱਕ ਨਸਲ ਅੱਗੇ ਅੱਛੀ ਚੱਲਣੀ ਹੈ, ਅੱਗੇ ਇੱਕ ਅੱਛੀ ਨਸਲ ਚੱਲਣੀ। ਵਾਹ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਕਿ ਸਾਡਾ ਜਿਹੜਾ ਮੁਆਸ਼ਰਾ ਹੈ, ਚੂੰਕਿ ਮੇਲ ਡੋਮੀਨੈਂਟ ਮੁਆਸ਼ਰਾ ਹੈ ਜੀ,
ਹੁਣ ਔਰਤਾਂ ਵੀ ਮਾਸ਼ਾਅੱਲਾ ਮਰਦਾਂ ਦੇ ਸ਼ਾਨਾ ਬਸ਼ਾਨਾ ਚੱਲਦੀਆਂ ਨੇ, ਚੱਲ ਰਹੀਆਂ ਨੇ ਮਾਸ਼ਾਅੱਲਾ। ਔਰਤ ਕਮਾਣਾ ਸ਼ੁਰੂ ਕਰ ਛੜਿਆ ਔਰਤ ਨੇ ਜੀ। ਤੇ ਕਿਸੇ ਜ਼ਮਾਨੇ ਦੇ ਵਿੱਚ ਤੇ ਡਾਕਟਰ ਸਾਹਿਬ ਅਸੀਂ ਤੇ ਆਪਣੇ ਨਾਨੀ ਨਾਨਾ ਦਾਦੀ ਦਾਦੇ ਨੂੰ ਹੀ ਵੇਖਦੇ ਰਹੇ ਆ ਨਾ ਸਰ ਕਿ ਅੱਬੇ ਨੇ ਲਿਆ ਕੇ ਪੈਸੇ ਅੰਮਾ ਨੂੰ ਦਿੱਤੇ। ਵਾਹ, ਇਸ ਤਰ੍ਹਾਂ ਹੀ ਸੀ ਜੀ। ਠੀਕ ਹੈ ਨਾ ਜੀ। ਤੇ ਔਰਤ ਨੂੰ ਆਪਣੀ ਹਰ ਜ਼ਰੂਰਤ ਪੂਰੀ ਕਰਨ ਵਾਸਤੇ ਮੁਹਤਾਜਗੀ ਮਰਦ ਦੀ ਹੋਈ ਰਹੀ, ਮਰਦ ਦੇ ਅੱਗੇ ਹੀ ਹੱਥ ਫਲਾਣਾ ਪੈਂਦਾ ਹੱਥ ਸੀ ਕਿ ਫਲਾਣਾ ਦਿਓ ਪੈਂਦਾ ਮੈਨੂੰ। ਸੀ। ਹਾਂਜੀ ਤੇ ਉਹ ਜਿਹੜੇ ਸਾਬੇ ਸਰਬਤ ਲੋਕ ਸਨ ਉਹ ਤੇ ਸਾਰਾ ਕੁਝ ਦਿੰਦੇ ਸਨ ਸਰ। ਤੇ ਵਿਚਾਰੇ ਜਿਹੜੇ ਮਤਵਸਤ ਲੋਕ ਸਨ ਉਹ ਵੀ ਕਿਸੇ ਨਾ ਕਿਸੇ ਦਰਜੇ ਪੂਰਾ ਕਰਦੇ ਹੀ ਨੇ ਕਰਦੇ ਸਨ ਜੀ, ਬੜੀ ਇੱਜ਼ਤ ਨਾਲ। ਹਾਂ। ਤੇ ਇਹਦੇ ਇਵਜ਼ ਦੇ ਵਿੱਚ ਉਹ ਔਰਤ ਜਿਹੜੀ ਹੈ ਕੋਈ ਮਰਦ ਦੀ ਕੌੜੀ ਕਸੈਲੀ ਗੱਲ ਵੀ ਕਿਸੇ ਟਾਈਮ ਬਰਦਾਸ਼ਤ ਕਰ ਲੈਂਦੀ, ਸੁਣ ਲੈਂਦੀ, ਸਰ ਸਮਝਦੀ ਹੈ ਨਾ ਜੀ। ਤੇ ਲੇਕਿਨ ਹੁਣ ਔਰਤ ਚੂੰਕਿ ਖੁਦ ਮੁਆਸ਼ੀ ਤੌਰ ਤੇ ਮਜ਼ਬੂਤ ਹੋ ਗਈ ਹੈ ਸਰ ਔਰ ਉਹ ਮੁਆਸ਼ਰੇ ਦੇ ਵਿੱਚ ਉਹਨੇ ਇੱਕ ਅੱਛਾ ਆਪਣਾ ਅਰਨਿੰਗ ਬਣਾ ਲਈ ਜੀ। ਪੜ ਰਹੀਆਂ ਨੇ, ਆਪ ਬਰਸਰੇ ਰੋਜ਼ਗਾਰ ਨੇ ਬੱਚੀਆਂ ਡਾਕਟਰ ਸਾਹਿਬ। ਬਿਲਕੁਲ। ਹੁਣ ਉਹ ਆਪ ਮੇਰਾ ਮਤਲਬ ਹੈ ਕਮਾਉਂਦੀਆਂ ਨੇ, ਉਹ ਖਾਵਨ ਦੀਆਂ ਉਸ ਲੈਵਲ ਦੀਆਂ ਮੁਤਾਜ ਨਹੀਂ ਜਿਵੇਂ ਸਾਡਾ ਪਿਛੋਕੜ ਜਾਂ ਅੱਜ ਤੋਂ 50 ਸਾਲ ਪਹਿਲੇ, 2 ਜਨਰੇਸ਼ਨ ਪਹਿਲੇ ਤੋਂ। ਹਾਂ, ਸਾਡੀ ਇਸੇ ਹੀ ਰਹਿਤਲ ਦੇ ਵਿੱਚ, ਸਾਡੇ ਵਸੇਬ ਵਿੱਚ ਬਿਲਕੁਲ ਇਹ ਹਰ ਛੋਟੇ ਮੋਟੇ ਖਰਚੇ ਲਈ ਵੀ ਖਾਤੂਨੇ ਖਾਨਾ ਨੂੰ ਆਪਣੇ ਖਾਵੰਦ ਨੂੰ ਆਖਣਾ ਪੈਂਦਾ, ਫਲਾਣੀ ਥਾਂ ਇੰਨੇ ਪੈਸੇ ਦੇਣੇ ਨੇ, ਦਰਜੀ ਦੇ ਇੰਨੇ ਦੇਣੇ ਨੇ, ਉਹ ਫਿਰ ਦੇ ਦਿੰਦੇ ਹਨ। ਬਿਲਕੁਲ। ਲੇਕਿਨ ਹੁਣ ਤੇ ਸਰ ਐਸੀਆਂ ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ ਆ ਰਹੀਆਂ ਨੇ। ਅਸੀਂ ਦੇਖੋ ਸਰ ਕਚਹਿਰੀ ਜਾਂਦੇ ਆ, DC ਆਫਿਸ ਜਾਂਦੇ ਆ, ਅਸਿਸਟੈਂਟ ਕਮਿਸ਼ਨਰ ਬੱਚੀਆਂ ਅਸੀਂ ਵੇਖਦੇ ਆ, ਅਲਹਮਦੁਲਿਲਾ ਜਿੰਨੇ ਮਰਦ ਲੱਗੇ ਨੇ ਉਹਨਾਂ ਨਾਲੋਂ 1 ਤੋਂ ਜ਼ਿਆਦਾ ਹੀ ਕੁੜੀਆਂ ਲੱਗੀਆਂ। ਇਸੇ ਤਰ੍ਹਾਂ ਸਾਡੀਆਂ ਜੱਜਿਸ ਖਵਾਤੀਨ ਨੇ, ਬਹੁਤ ਹਰ ਫੀਲਡ ਦੇਖੋ ਜੀ, ਜਹਾਜ਼ ਚਲਾਉਂਦੀਆਂ ਪਈਆਂ, ਡਾਕਟਰ ਜਹਾਜ਼ ਚਲਾਉਂਦੀਆਂ ਪਈਆਂ ਨੇ, ਜੰਗ ਦੇ ਉੱਤੇ ਮਾਸ਼ਾਅੱਲਾ ਵੈਪਨ ਲੈ ਕੇ ਖੜੀਆਂ ਨੇ। ਹਾਂ ਜੀ। ਲੇਕਿਨ ਡਾਕਟਰ ਸਾਹਿਬ ਇਹਦਾ ਫਿਰ ਨੈਗੇਟਿਵ ਇਫੈਕਟ ਇਹ ਆ ਗਿਆ ਕਿ ਉਹਨਾਂ 'ਚ ਬਰਦਾਸ਼ਤ ਹੀ ਖਤਮ ਹੋ ਗਿਆ। ਠੀਕ ਹੈ ਨਾ ਜੀ। ਔਰ ਫਿਰ ਉਹ ਸਮਝਦੀਆਂ ਨੇ ਕਿ ਸ਼ਾਇਦ ਅਸੀਂ, ਮੇਰਾ ਮਕਸਦ ਹੈ ਵੀ ਪਹਾੜ ਅਸੀਂ ਚੁੱਕਿਆ ਹੋਇਆ ਤੇ ਉਹ ਵੀ ਫਿਰ ਇੱਕ ਸਬਬ ਬਣ ਜਾਂਦਾ ਹੈ। ਮੇਰਾ ਮਕਸਦ ਇਹ ਵੀ ਕਿ ਨਸ਼ਾਕੀ ਦਾ, ਦੂਰੀ ਦਾ। ਡਾਕਟਰ ਸਾਹਿਬ ਜਦੋਂ ਮੈਂ ਤੁਹਾਨੂੰ ਸਮਝਾਂਗਾ ਨਾ ਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਜ਼ਰੂਰੀ ਚੀਜ਼ ਹੋ, ਮੈਂ ਤੁਹਾਡਾ ਅਦਬ ਕਰਾਂਗਾ। ਤੇ ਜਦੋਂ ਸਰ ਉਹ ਦਸਤ ਨਗਰ ਹੀ ਨਹੀਂ ਰਹਿੰਦੀਆਂ, ਉਹਨਾਂ ਨੂੰ ਪਤਾ ਵੀ ਅਸੀਂ ਇਹਦੀਆਂ ਜ਼ੇਰੇ ਦਸਤ ਨਹੀਂ, ਅਸੀਂ ਸਾਡੇ ਆਪਣੇ ਜੇਬਾਂ ਭਰੀਆਂ ਨੇ, ਸਾਡੇ ਪਰਸ 'ਚ ਚੰਗੇ ਭਲੇ ਪੈਸੇ ਨੇ, ਇਹਦੇ ਕੋਲ ਤਾਂ ਅਸੀਂ ਮੰਗਣਾ ਹੀ ਨਹੀਂ। ਉਹਨੂੰ ਫਿਰ ਉਹ ਵਾਕਈ ਅਹਿਮੀਅਤ ਨਹੀਂ ਦਿੰਦੀਆਂ ਆਪਣੇ ਖਾਵੰਦ ਨੂੰ। ਹਾਂਜੀ, ਹਾਲਾਂਕਿ ਖਾਵੰਦ ਕੋ ਸਿਰਫ ਪੈਸੇ ਹੀ ਨਹੀਂ ਲਈਦੇ ਡਾਕਟਰ ਸਾਹਿਬ, ਖਾਵੰਦ ਦੇ ਹੋਰ ਬੜੇ ਉਹ ਦੇਖੋ ਜੀ, ਅੱਲਾਹ ਪਾਕ ਨੇ ਦੇਖੋ ਨਾ ਜੀ, ਮਕਸਦ ਨਬੀ ਪਾਕ ਸੱਲਮ ਨੇ ਫਰਮਾਇਆ ਕਿ ਅਗਰ ਮੈਨੂੰ ਮਕਸਦ ਇਹ ਵੇ ਕਿ ਅਗਰ ਹੁਕਮ ਹੁੰਦਾ ਔਰਤ ਨੂੰ ਸਜਦਾ ਦਾ ਤੇ ਫਿਰ ਉਹ ਆਪਣੇ ਖਾਵੰਦ ਅੱਲਾਹ ਤੋਂ ਬਾਅਦ ਅਗਰ ਸਜਦੇ ਦਾ ਹੁਕਮ ਹੁੰਦਾ ਜਾਂ ਅੱਲਾਹ ਪਾਕ ਹੁਕਮ ਦਿੰਦੇ ਤੇ ਫਿਰ ਔਰਤ ਆਪਣੇ ਖਾਵੰਦ ਨੂੰ ਸਜਦਾ। ਦੇਖੋ ਐਵੇਂ ਫਿਰ ਇਹਨੂੰ ਮਜਾਜ਼ੀ ਖੁਦਾ ਤੇ ਕਿਹਾ ਗਿਆ ਨਾ ਜੀ, ਹਕੀਕੀ ਨਾ ਸਹੀ, ਲੇਕਿਨ ਮਜਾਜ਼ੀ ਖੁਦਾ ਅਸੀਂ ਕਹਿੰਦੇ ਆ ਸ਼ੌਹਰ ਨੂੰ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਕਿ ਇਸ ਟਾਈਮ ਜਿਹੜਾ ਸਭ ਤੋਂ ਇੱਕ ਵੱਡਾ ਮਸਲਾ ਨਾ ਜੀ, ਉਹ ਡਰੱਗ ਐਡਿਕਸ਼ਨ ਹੈ। ਵੈਸਟ ਜਿਹੜਾ ਨਾ ਜੀ ਡਾਕਟਰ ਸਾਹਿਬ, ਇਸ ਟਾਈਮ ਵੈਸਟ ਜਿਹੜਾ ਹੈ ਉਹ ਬਹੁਤ ਪਰੇਸ਼ਾਨ ਹੈ ਜੀ, ਕਿਉਂਕਿ ਉੱਥੇ ਔਰਤ ਜਿਹੜੀ ਹੈ ਉਹ ਇੱਕ ਤੇ ਡਰੱਗ ਐਡਿਕਟ ਹੋ ਗਈ ਜੀ, ਅਲਕੋਹਲ ਦਾ ਅਬਿਊਜ਼ ਔਰ ਸਮੋਕਿੰਗ, ਕੰਟਰਾਸੈਪਟਿਵ ਦਾ ਇਸਤੇਮਾਲ ਜੀ, ਔਰ ਉੱਥੇ ਤੇ ਉਹਨਾਂ ਨੇ ਅਬੋਰਸ਼ਨ ਨੂੰ ਲੀਗਲ ਕਰ ਦਿੱਤਾ ਨਾ ਜੀ। ਵੈਸਟ ਐਸਾ ਇਹਨਾਂ ਚੀਜ਼ਾਂ ਤੋਂ ਪਰੇਸ਼ਾਨ ਹੈ। ਤੁਸੀਂ ਕਿਸੇ ਸੈਚਰਡੇ ਨਾਈਟ ਨੂੰ ਕਿਸੇ ਵੈਸਟਰਨ ਕੰਟਰੀ ਜਾ ਕੇ ਦੇਖ ਲਓ ਤੇ ਤੁਹਾਨੂੰ ਪਤਾ ਚੱਲ ਜਾਏਗਾ, ਹਰ ਬੱਚੀ ਜਿਹੜੀ ਹੈ ਸਿਗਰਟ ਪੀ ਰਹੀ ਹੈ। ਔਰ ਜਨਾਬ ਅਲੀ ਉਹਨਾਂ ਨੇ ਮਕਸਦ ਪਾਬੰਦੀ ਜੋ ਕਿਸੇ ਕਿਸਮ ਦੀ ਨਹੀਂ, ਜਿਹੜੀਆਂ ਚੀਜ਼ਾਂ ਸਾਡੇ ਅੱਲਾਹ ਪਾਕ ਦੇ ਕਰਨ ਨਾਲ ਦੀਨ ਪਾਕ ਦੇ ਵਿੱਚ ਹਰਾਮ ਨੇ, ਉਹ ਡਾਕਟਰ ਸਾਹਿਬ ਹਰਾਮ ਇਸੇ ਵਾਸਤੇ ਹੀ ਕੀਤੀਆਂ ਗਈਆਂ ਨੇ ਕਿ ਉਹ ਮੁਜ਼ਰ ਸਿਹਤ ਨੇ। ਅਗਰ ਮੇਰੀ ਸਿਹਤ ਲਈ ਅਲਕੋਹਲ ਦਾ ਇਸਤੇਮਾਲ ਅੱਛਾ ਹੁੰਦਾ ਤੇ ਮੇਰੇ ਪਿਆਰੇ ਨਬੀ ਪਾਕ ਕਿਉਂ ਮੈਨੂੰ ਮਨਾ ਕਰਦੇ? ਅੱਲਾਹ ਦਾ ਕਿਉਂ ਹੁਕਮ ਆਉਂਦਾ? ਜੀ ਜੀ। ਤੇ ਇਸ ਲਈ ਡਾਕਟਰ ਸਾਹਿਬ ਮੈਂ ਸਮਝਦਾ ਕਿ ਸਾਡੇ ਮੁਆਸ਼ਰੇ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਕਿ ਡਰੱਗ ਐਡਿਕਸ਼ਨ 'ਚ ਨੇ, ਜਿਨ੍ਹਾਂ 'ਚ ਫੀਮੇਲ ਵੀ ਨੇ ਹੁਣ ਜੀ, ਹਾਂਜੀ, ਔਰ ਮੇਲ ਵੀ ਨੇ। ਇਹਦੇ ਨਾਲ ਵੀ ਡਾਕਟਰ ਸਾਹਿਬ ਬੜੇ ਜਰਾਇਮ ਜਿਹੜੇ ਨੇ ਨਾ ਜੀ ਉਹ ਵੱਧ ਗਏ ਨੇ। ਔਰ ਫਿਰ ਅਲਟੀਮੇਟਲੀ ਮਾਮਲਾ ਆ ਜਾਂਦਾ ਹੈ ਫਿਜ਼ੀਕਲ ਵਾਇਲੈਂਸ ਦੇ ਉੱਤੇ। ਨਾ ਲੱਭੇਗਾ ਜਾਂ ਜ਼ਿਆਦਾ ਕਰ ਲਏਗਾ ਜਾਂ ਬੁਰੀ ਹਾਲਤ 'ਚ ਹੋਏਗਾ, ਆਪਣੀ ਬੀਵੀ ਦੇ ਉੱਤੇ ਸ਼ੱਦਤ ਕਰਨਾ ਸ਼ੁਰੂ ਕਰ ਦੇਗਾ। ਤੇ ਡਾਕਟਰ ਸਾਹਿਬ ਉਹ ਵਿਚਾਰੀ ਇੱਕ ਦਿਨ ਬਰਦਾਸ਼ਤ ਕਰੇਗੀ, 2 ਦਿਨ ਕਰੇਗੀ, 4 ਦਿਨ ਕਰੇਗੀ। ਆਖਰ ਤੁਸੀਂ ਫਰਜ਼ ਕਰੋ ਕੋਈ ਬੰਦਾ ਜਾਂਦਾ ਆਪਣੀ ਬੱਚੀ ਨੂੰ ਮਿਲਣ ਤੇ ਇੱਥੇ ਨੀਲ ਪਿਆ, ਡਿੱਗਣ ਨਾਲ ਤਾਂ ਨਹੀਂ ਨਾ ਪੈ ਜਾਂਦਾ, ਇਹ ਤੇ ਚੋਟ ਕਿਸੇ ਦੇ ਮਾਰਨ ਨਾਲ ਹੀ ਪੈਣੇ ਨੇ ਨਾ ਜੀ।
ਤੇ ਫਿਰ ਬੰਦੇ ਦਾ ਖੂਨ ਖੋਲਦਾ ਕਿ ਯਾਰ ਇਹ ਇੱਥੇ ਦਿੱਤੀ ਹੈ ਕੋਈ ਇਹਨਾਂ ਨੂੰ ਮਾਰਨ ਵਾਸਤੇ। ਹਾਂ, ਫਿਰ ਮਾਪੇ ਜਿਹੜੇ ਨੇ ਸਾਡੇ ਦੇਸ਼ ਪੰਜਾਬ ਦੇ, ਉਹ ਵਿਚਾਰੇ ਆਸ ਛੱਡਦੇ ਨੇ ਬਈ ਤੇਰੇ ਕੇ ਭਾਅ ਵੇਚੀ ਤੇ ਨਹੀਂ ਨਾ ਕੋਈ। ਅੱਲਾ ਤੁਹਾਡਾ ਭਲਾ ਕਰੇ। ਉਹ ਫਿਰ ਡਾਕਟਰ ਸਾਹਿਬ ਉਥੋਂ ਉਹ ਬਜਾਏ ਇਹਦੇ ਕਿ ਸਹੁਰੇ ਨੂੰ ਬਾਪ ਦਾ ਦਰਜਾ ਦੇਵੇ, ਉਹ ਫਿਰ ਉਹ ਮੁੰਡੇ ਕੁੜੀ ਜਿਹੜੇ ਨੇ ਉਹ ਵੀ ਨਹੀਂ ਗੱਲਾਂ ਬਰਦਾਸ਼ਤ ਕਰਦੇ। ਫਿਰ ਡਾਕਟਰ ਸਾਹਿਬ ਮੁਆਸ਼ਰੇ ਦੇ ਵਿੱਚ ਇੱਕ ਇਹ ਵੀ ਚੀਜ਼ ਆ ਗਈ ਹੈ ਕਿ ਬਾਜ਼ ਤੇ ਔਰਤਾਂ ਨੇ ਜਿਨ੍ਹਾਂ ਦੇ ਘਰ ਬੱਚਾ ਹੀ ਪੈਦਾ ਨਹੀਂ ਹੁੰਦਾ। ਹਾਂਜੀ। ਤੇ ਲੇਕਿਨ ਬਾਜ਼ ਲੋਕ ਐਸੇ ਨੇ ਜਿਨ੍ਹਾਂ ਦੇ ਘਰ ਬੇਟਾ ਪੈਦਾ ਨਹੀਂ ਹੁੰਦਾ ਜੀ। ਕੱਲ ਡਾਕਟਰ ਸਾਹਿਬ ਮੈਂ ਖਬਰ ਪੜ੍ਹਨਾ ਪਿਆ ਸਾਂ, ਉਹ ਕਾੜੇ ਦੇ ਵਿੱਚ ਇੱਕ ਬੰਦੇ ਨੂੰ ਜਦੋਂ ਇਹ ਪਤਾ ਲੱਗਾ ਅਲਟਰਾਸਾਊਂਡ ਦੇ ਉੱਤੇ ਕਿ ਮੇਰੀ ਬੀਵੀ ਦੇ ਘਰ ਫਿਰ ਤੀਸਰੀ ਬੱਚੀ ਪੈਦਾ ਹੋਣ ਲੱਗੀ ਹੈ, ਉਸ ਬਦਬਖਤ ਨੇ ਡੰਡੇ ਮਾਰ ਮਾਰ ਕੇ ਹੀ ਉਸ ਗਰੀਬ ਨੂੰ ਜਾਨੋਂ ਮਾਰ ਦਿੱਤਾ। ਅਸਤਗਫੁਰੁੱਲਾਹ। ਸਮਝਦੇ ਹੋ ਨਾ? ਜਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਟੇ ਦੀ ਖੁਆਇਸ਼ ਦੇ ਵਿੱਚ ਮਕਸਦ 5-4 ਬੇਟੀਆਂ ਦੀ ਮਾਂ ਨੂੰ ਇਸ ਲਈ ਫਰਕ ਕਰ ਦਿੰਦੇ ਨੇ ਕਿ ਮੈਨੂੰ ਬੇਟਾ ਚਾਹੀਦਾ, ਬੇਟਾ ਚਾਹੀਦਾ। ਸਮਝਦੇ ਹੋ ਨਾ ਜੀ? ਔਰ ਇਹ ਕੀ ਗਰੰਟੀ ਹੈ ਕਿ ਇਹ ਹੀ ਬੇਟਾ ਕੱਲ ਨੂੰ ਤੁਹਾਡੇ ਸਿਰ 'ਚ ਜੁੱਤੀਆਂ ਨਹੀਂ ਮਾਰੇਗਾ? ਨਹੀਂ ਮਾਰੇਗਾ। ਨਹੀਂ, ਅੱਲਾਹ ਪਾਕ ਸਾਰਾ ਆਪਣੇ ਬੰਦੇ ਨੂੰ ਜੋ ਅਤਾ ਕਰ ਰਿਹਾ ਹਾਏ ਹਾਏ ਹਾਏ, ਉਹ ਬਿਹਤਰ ਉਹਦੇ ਲਈ ਅੱਲਾਹੁ ਅਕਬਰ, ਕੀ ਬਾਤ ਹੈ। ਜੇ ਅੱਲਾਹ ਪਾਕ ਨੇ ਸਮਝਿਆ ਕਿ ਮੇਰੇ ਬੰਦੇ ਵਾਸਤੇ ਬੇਟੀ ਬਿਹਤਰ ਹੈ, ਬੇਟੀ ਦੇ। ਡਾਕਟਰ ਸਾਹਿਬ ਤੁਸੀਂ ਤੇ ਮਾਸ਼ਾਅੱਲਾ ਮੈਡੀਕਲ ਸਾਇੰਸ ਸਾਰੀ ਜ਼ਿੰਦਗੀ ਪੜ੍ਹੀ ਹੈ, ਤੁਹਾਡਾ ਸ਼ੋਭਾ ਹੀ ਤੇਬਰ ਰਿਹਾ, ਤੁਸੀਂ ਏਡੇ ਵੱਡੇ ਡਾਕਟਰ ਹੋ। ਮੇਰੇ ਆਕਾ ਅਸਾਂ ਤਾਂ ਇਹ ਵੀ ਸੁਣਿਆ ਜਦੀਦ ਰਿਸਰਚ ਤੇ ਇਹ ਵੀ ਕਹਿੰਦੀ ਹੈ ਕਿ ਔਰਤ ਦਾ ਕੋਈ ਫਾਲਟ ਹੀ ਨਹੀਂ ਹੁੰਦਾ ਬੱਚੀਆਂ ਪੈਦਾ ਕਰਨ ਦੇ ਵਿੱਚ। ਨਾ 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 ਨਾ, ਔਰਤ ਦਾ ਕੋਈ ਨਹੀਂ ਇਹਦੇ ਵਿੱਚ। ਦੇਖੋ ਜੀ, ਇਹ ਤੇ ਇੱਕ ਅੱਲਾ ਦੀ ਤਕਸੀਮ ਹੈ ਡਾਕਟਰ ਸਾਹਿਬ, ਇਹ ਅੱਲਾ ਪਾਕ ਦੀ ਇੱਕ ਤਕਸੀਮ ਹੈ। ਔਰ ਡਾਕਟਰ ਸਾਹਿਬ ਫੀ ਜ਼ਮਾਨਾ ਬੇਟੇ ਬੇਟੀ 'ਚ ਫਰਕ ਨਹੀਂ ਰਹਿ ਗਿਆ, ਰਹਿ ਹੀ ਨਹੀਂ ਗਿਆ। ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਬਈ ਔਰਤਾਂ ਏਸੀ ਲੱਗੀਆਂ ਹੋਈਆਂ ਨੇ, ਡਾਕਟਰ ਹੈਗੀਆਂ ਨੇ। ਸਾਰੇ ਸਾਡੇ ਐਬਟਾਬਾਦ ਦਾ ਇੱਕ ਬੜਾ ਮਾਰੂਫ ਸਾਡੇ ਪੂਰੇ ਪਾਕਿਸਤਾਨ ਦਾ ਕਾਬਲੇ ਫਖਰ ਘਰਾਨਾ ਹੈ, ਉਹ ਬੜਾ ਸੋਸ਼ਲ ਮੀਡੀਆ ਤੇ ਵਾਇਰਲ। ਮਾਸ਼ਾਅੱਲਾ, ਉਹ ਜਿੰਨੀਆਂ ਚਾਰੇ ਬੇਟੀਆਂ, 4 ਕੇ 5 ਬੇਟੀਆਂ ਸਾਰੀਆਂ ਨੇ ਸੀਐਸਐਸ ਆਫੀਸਰ ਨੇ, ਮਾਸ਼ਾਅੱਲਾ ਕਮਿਸ਼ਨ ਆਫੀਸਰਸ ਨੇ ਸਾਰੀਆਂ। ਬਿਲਕੁਲ। ਇਹ ਸਰ ਕਿਹੜੀ ਗੱਲ ਹੈ? ਇਹ ਲੋਕ ਗਏ ਪੁਰਾਣੇ ਜ਼ਮਾਨਿਆਂ ਦੇ ਲੋਕ। ਤੇ ਸਰ ਅੱਜ ਤੋਂ 1400-1500 ਸਾਲ ਪਹਿਲੇ ਡਾਕਟਰ ਸਾਹਿਬ ਸਾਡੇ ਨਬੀ ਪਾਕ ਨੇ ਆ ਕੇ ਇਹ ਕੁੜੀਆਂ ਨੂੰ, ਧੀਆਂ ਨੂੰ ਹੇਚ ਸਮਝਣ ਦਾ ਹੀ ਸਰ ਮੁਆਸ਼ਰਾ ਸੀ ਨਾ, ਜ਼ਿੰਦਾ ਦਬ ਛੱਡਦੇ, ਜ਼ਿੰਦਾ ਦਫਨ ਕਰ ਦਿੰਦੇ, ਹੀਣਾ ਸਮਝਦੇ ਹਨ, ਹੇਚ ਸਮਝਦੇ ਹਨ ਧੀ ਦੀ ਪੈਦਾਇਸ਼ ਨੂੰ। ਹਾਏ ਹਾਏ ਹਾਏ। ਹਜ਼ੂਰ ਪਾਕ ਨੇ ਫਰਮਾਇਆ ਰਹਿਮਤ ਹੈ ਬੇਸ਼ੱਕ। ਔਰ ਉਹਨਾਂ ਦਾ ਜਿਹੜਾ ਜ਼ਿੰਦਾ ਦਫਨ ਕਰਨਾ ਸੀ ਇਹਨੂੰ ਨਿੰਦਿਆ, ਖਤਮ ਕੀਤਾ। ਔਰ ਹਜ਼ਰਤ ਫਾਤਿਮਾ ਰਜ਼ੀ ਅੱਲਾਹੁ ਤਾਲਾ ਨਾਲ ਮੁਹੱਬਤ ਦੀ ਇੰਤਹਾ ਕਰਕੇ ਇਹ ਦੱਸ ਛੜਿਆ ਕਿ ਔਰਤਾਂ ਬੱਚੀਆਂ ਕਿੰਨੀਆਂ ਪਿਆਰੀਆਂ ਨੇ। ਫਰਮਾਇਆ ਕਿ ਮੇਰੇ ਤੇ ਦਿਲ ਦਾ ਟੁਕੜਾ ਔਰ ਨਸਲੇ ਪਾਕ ਉਹਨਾਂ ਤੋਂ ਚੱਲੀ, ਉਹਨਾਂ ਤੋਂ ਚੱਲੀ। ਬਿਲਕੁਲ। ਦੇਖੋ ਜੀ, ਔਰ ਡਾਕਟਰ ਸਾਹਿਬ ਇਹਨਾਂ ਚੀਜ਼ਾਂ ਨੂੰ ਤੇ ਕੰਡੈਮ ਕਰਦੇ ਆ ਸਾਡੇ ਦੀਨ ਨੇ। ਪੂਰੀ ਦੁਨੀਆ ਦੇ ਵਿੱਚ ਧੀ ਦਾ, ਔਰਤ ਦਾ, ਬੇਟੀ ਦਾ ਨਾਂ ਉੱਚਾ ਕੀਤਾ, ਉਹਦੀ ਸ਼ਾਨ ਵਧਾਈ। ਔਰ ਅੱਜ ਦੇਖੋ ਤੁਸੀਂ ਕਿੱਡੇ ਜਹਾਲਤ ਦਾ ਉਹ ਲੋਕ ਸ਼ਿਕਾਰ ਨੇ ਕਿ ਜਿਹਨੂੰ ਜਿਹਨਾਂ ਦੀ ਇਹ ਸੋਚ ਹੈ, ਆਪਣੀ ਬੀਵੀ ਮਾਰ ਛੜੀ, ਤੀਸਰੀ ਹੁਣ ਫਿਰ ਬੇਟੀ ਪੈਦਾ ਕਰ ਛੜੀ। ਤੇ ਹਾਲਾਂਕਿ ਉਹਨੂੰ ਇਹ ਅਕਲ ਕੌਣ ਸਿਖਾਇਆ ਕਿ ਔਰਤ ਦਾ ਤਾਂ ਕਸੂਰ ਹੀ ਕੋਈ ਨਹੀਂ ਹੁੰਦਾ ਧੀ ਜੰਮਣ ਵਿੱਚ। ਦੁਨੀਆ ਦੇ ਉੱਤੇ ਜਿਹੜੀ ਰੂਹ ਨੇ ਆਣਾ ਉਹਦੇ ਵਿੱਚ ਕਿਸੇ ਦਾ ਕੋਈ ਅਮਲ ਦਖਲ ਨਹੀਂ। ਫਿਰ ਡਾਕਟਰ ਸਾਹਿਬ ਪਿੰਡਾਂ ਦੇ ਵਿੱਚ ਹਾਲੇ ਵੀ ਵੱਟੇ ਸੱਟੇ ਦੀ ਸ਼ਾਦੀ ਹੈ। ਹਾਂ ਜੀ, ਠੀਕ ਹੈ ਨਾ ਜੀ। ਜਾਂ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ 2 ਭੈਣਾਂ 2 ਭਰਾਵਾਂ ਦੇ ਨਾਲ ਦੇ ਦਿੱਤੀਆਂ ਨੇ। ਹਾਂ ਜੀ। ਹੁਣ ਇਹਦੇ ਵਿੱਚ ਇਹਦੇ ਲਾਟਰੀ ਵਾਲੀ ਗੱਲ ਹੈ। ਮਕਸਦ ਅਗਰ ਇੱਕ ਦੀ ਲਾਈਫ ਸਹੀ ਹੈ ਔਰ ਦੂਸਰੇ ਦੀ ਕਿਸੇ ਤਰੀਕੇ ਨਾਲ ਨਹੀਂ ਸਹੀ, ਤੇ ਵੇਖੋ ਨਾ ਉਹ ਵੀ ਵਿਚਾਰੇ ਮੁਤਾਸਰ ਹੁੰਦੇ। ਸਾਰਾ ਸਾਥ ਦੇਖਿਆ ਕਿ 2 ਭੈਣਾਂ 2 ਸਕਿਆਂ ਭਰਾਵਾਂ ਨਾਲ ਵਿਆਹੀਆਂ ਆਈਆਂ ਸਨ। ਉਹ ਇੱਕ ਜ਼ਰਾ ਐਡਿਕਟ ਸੀ, ਉਸ ਨਸ਼ਈ ਨੇ ਰੋਜ਼ ਆਪਣੀ ਬੁੱਢੀ ਨੂੰ ਮਾਰਨਾ। ਬਿਲ ਆਖਰ ਉਹਦੀ ਬੀਵੀ ਨੂੰ ਉਹਨੇ ਤਲਾਕ ਦੇ ਦਿੱਤੀ। ਉਹ ਵੱਡਾ ਭਰਾ ਤੇ ਉਹਦੀ ਬੀਵੀ ਬੜੀ ਇੱਜ਼ਤ ਨਾਲ ਵਸ ਰਹੇ ਸਨ, 3-4 ਬੱਚੇ ਸਨ। ਜਦੋਂ ਉਹਨਾਂ ਨਿੱਕੀ ਧੀ ਨੂੰ ਤਲਾਕ ਦਿੱਤੀ ਤੇ ਉਹ ਵੱਡੀ ਕੁੜੀ ਦੇ ਮਾਪਿਆਂ ਆਖਿਆ ਵੀ ਤੂੰ ਸਾਡੀ ਦੂਜੀ ਨੂੰ ਵੀ ਦੇ ਤਲਾਕ। ਉਹਦਾ ਵੀ ਘਰ ਉਜੜ ਗਿਆ। ਹਾਲਾਂ ਉਹ ਵਿਚਾਰੀ ਬੱਚੀ ਵੀ ਨਹੀਂ ਸੀ ਚਾਹੁੰਦੀ ਕਿ ਮੇਰਾ ਘਰ ਬਰਬਾਦ ਹੋਵੇ। ਅਨਵਾਂਟਿਡ ਡਿਵੋਰਸ ਬੜਾ ਹੀ ਖਤਰਨਾਕ ਹੈ। ਬੜਾ। ਡਾਕਟਰ ਸਾਹਿਬ ਜਿਹੜਾ ਇਸ ਟਾਈਮ ਮੈਂ ਸਮਝਦਾ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਡਾਕਟਰ ਸਾਹਿਬ, ਉਹ ਇੰਟਰਨੈਟ ਔਰ ਮੋਬਾਈਲ ਦਾ ਗਲਤ ਇਸਤੇਮਾਲ ਹੈ। ਅੱਲਾਹ, ਬਹੁਤ ਅੱਛੀ ਗੱਲ ਕੀਤੀ ਹੈ ਡਾਕਟਰ ਸਾਹਿਬ, ਬਹੁਤ ਅੱਛੀ ਗੱਲ ਕੀਤੀ। ਡਾਕਟਰ ਸਾਹਿਬ ਬਹੁਤ ਸਾਰੇ ਘਰਾਂ ਦੀ ਬਰਬਾਦੀ ਦਾ ਸਬਬ ਜਿਹੜਾ ਨਾ ਜੀ, ਇਹ ਮੋਬਾਈਲ ਫੋਨ ਹੈ ਜਿਹੜਾ, ਇਹਦਾ ਗਲਤ ਇਸਤੇਮਾਲ ਹੈ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੀ ਅੱਜ ਦੀ ਬੈਠਕ ਦੇ ਵਿੱਚ ਸ਼ਿਰਕਤ ਕੀਤੀ। ਸਾਡੇ
ਉਚੇਚੇ ਪ੍ਰਾਹੁਣੇ ਸਾਡੇ ਡਾਕਟਰ ਸਾਹਿਬ ਫਜ਼ਲੁਰ ਰਹਿਮਾਨ ਸਾਹਿਬ ਦੀਆਂ ਬੜੀਆਂ ਹੀ ਗਊ ਗੋਚਰੀਆਂ ਗੱਲਾਂ ਬਾਤਾਂ ਵੀ ਸੁਣੀਆਂ। ਪਿਆਰਿਓ, ਇਹੋ ਹੀ ਗੱਲ ਮੈਂ ਆਖਰ ਦੇ ਉੱਤੇ ਕਹਿਣਾ ਚਾਹਾਂਗਾ ਕਿ ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਕਰੀਏ, ਸਬਰ ਦਾ ਮਾਦਾ ਪੈਦਾ ਕਰ ਲਈਏ ਆਪਣੇ ਆਪ ਦੇ ਵਿੱਚ, ਤੇ ਨਾ ਸਿਰਫ ਅਸੀਂ ਮੁਹੱਜ਼ਬ ਕਹਿਲਾਣ ਲੱਗ ਪੈਂਦੇ ਹਾਂ, ਬਲਕਿ ਸਾਡੇ ਕਦੀ ਘਰਾਂ ਦੇ ਵਿੱਚ ਲੜਾਈਆਂ ਨਹੀਂ ਹੋ ਸਕਦੀਆਂ। ਪਿਆਰਿਓ, ਪਿਆਰੇ ਨਬੀ ਪਾਕ ਸੱਚੇ ਸਾਹਿਬ ਵਰਗੇ ਹਾਦੀ ਸਾਡੇ ਹੋਣ। ਅੱਲਾਹ ਪਾਕ ਸੱਚੇ ਸਾਹਿਬ ਨੇ ਆਪਣੇ ਪਿਆਰੇ ਕੁਰਾਨ ਪਾਕ, ਜਿਹੜੀ ਅੱਲਾਹ ਪਾਕ ਦੀ ਆਸਮਾਨੀ ਲਾਸਾਨੀ ਲਾਫਾਨੀ ਰੂਹਾਨੀ ਕਿਤਾਬ ਹੈ, ਉਸ ਕਿਤਾਬ ਦੇ ਵਿੱਚ ਸਾਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਇੱਕ ਇੱਕ ਸਟੈਪ ਦਾ ਸਾਨੂੰ ਦੱਸਿਆ ਹੋਵੇ ਵੀ ਇਸ ਤਰ੍ਹਾਂ ਤੁਸੀਂ ਪੈਰ ਧਰਨਾ ਜ਼ਿੰਦਗੀ ਦੇ ਵਿੱਚ, ਅਗਲਾ ਪੈਰ ਇੰਝ ਚੁੱਕਣਾ। ਤੇ ਇਸ ਦੇ ਬਾਵਜੂਦ ਡਾਕਟਰ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਕਿ ਨਹੂਸਤ ਸਾਡੀ ਫਿਰ ਜ਼ਿੰਦਗੀ ਦੇ ਵਿੱਚ ਆਣ ਵੜਦੀ ਹੈ ਜਦੋਂ ਅਸੀਂ ਅੱਲਾਹ ਪਾਕ ਦੇ ਤੇ ਨਬੀ ਪਾਕ ਦੇ ਅਹਕਾਮਾਤ ਤੋਂ ਰੂਹ ਗਰਦਾਨੀ ਕਰ ਲੈਂਦੇ ਹਾਂ। ਸਾਹਿਬੋ, ਮਾਈ ਬਾਪ ਦਾ ਬੜਾ ਦਰਜਾ ਹੈ। ਆਪਣੇ ਮਾਂ ਬਾਪ ਦੇ ਹੁਕਮਾਂ 'ਤੇ ਹੀ ਚੱਲਦੇ ਰਹੀਏ, ਆਪਣੇ ਅੱਲਾਹ ਪਾਕ ਤੇ ਨਬੀ ਪਾਕ ਦੀ ਇਤਾਅਤ ਕਰਦੇ ਰਹੀਏ, ਬਰਦਾਸ਼ਤ ਕਰਦੇ ਰਹੀਏ ਇੱਕ ਦੂਜੇ ਨੂੰ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾਹ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ